ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 8 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ, ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁਖਾ ਸਿੰਘ ਗਾਖਰ, ਸਤਨਾਮ ਸਿੰਘ ਧਾਲੀਵਾਲ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਕੱਲ੍ਹ ਈਰਾਨ ਨੇ US ਦੇ ਜਿਹੜੇ ਬੇਸਿਸ ਹੈਗੇ ਆ ਇਰਾਕ ਦੇ ਵਿੱਚ, ਉਹਨਾਂ ਦੇ ਉੱਤੇ 10 ਤੋਂ 12 ਜਿਹੜੀ ਮਿਜ਼ਾਈਲਸ ਆ ਉਹਨਾਂ ਦੇ ਨਾਲ ਹਮਲਾ ਕੀਤਾ। ਅਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਆ ਉੱਥੇ ਦੇ ਮੀਡੀਆ ਦੇ ਵਿੱਚ ਰਿਪੋਰਟ ਜਿਹੜੀ ਆ ਉਹ ਰਿਲੇ ਕੀਤੀ ਪਈ, ਅਸੀਂ 80 ਦੇ ਕਰੀਬ ਜਿਹੜੇ ਅਮਰੀਕਨ ਫੌਜੀ ਆ ਉਹ ਮਾਰ ਦਿੱਤੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਕੁਛ ਮਿੰਟ ਪਹਿਲਾਂ ਜਿਹੜਾ ਆ ਉਹ ਆਪਣੇ USA ਨੂੰ, ਜਿਹੜੇ ਜਿੰਨੇ ਵੀ USA ਦੇ ਰੈਜ਼ੀਡੈਂਟ ਹੈਗੇ ਆ, ਸਿਟੀਜ਼ਨ ਆ, ਉਹਨਾਂ ਨੂੰ ਐਡਰੈਸ ਕੀਤਾ ਹੈ। ਅਤੇ ਉਹਦੇ ਵਿੱਚ ਕਾਫੀ ਪੁਆਇੰਟ ਜਿਹੜੇ ਉਹਨਾਂ ਨੇ ਦੱਸੇ ਹੈਗੇ ਆ। ਜੀ, ਕੱਲ੍ਹ ਜਿਹੜੇ ਇਰਾਕੀ ਏਅਰ ਬੇਸ ਜਿਹੜੇ ਸੀਗੇ ਉਸ ਦੇ ਉੱਤੇ ਈਰਾਨ ਦੇ ਦੁਆਰਾ ਕਹਿੰਦੇ ਠੀਕ ਤਕਰੀਬਨ 1:20 'ਤੇ ਜਿਸ ਟਾਈਮ ਦੇ ਉੱਤੇ ਡਰੋਨ ਹਮਲਾ ਸੁਲੇਮਾਨੀ ਨੂੰ ਮਾਰਨ ਦੇ ਲਈ ਕੀਤਾ ਗਿਆ ਸੀ, ਉਸੇ ਟਾਈਮ ਉੱਧਰੋਂ ਈਰਾਨ ਤੋਂ ਮਿਜ਼ਾਈਲਾਂ ਛੱਡੀਆਂ ਇਰਾਕ ਦੇ ਏਅਰ ਬੇਸਾਂ ਦੇ ਵਿੱਚ ਜਿੱਥੇ ਅਮਰੀਕੀ ਫੌਜੀ ਸੀਗੇ, ਉੱਥੇ ਹਮਲੇ ਕੀਤੇ ਗਏ। ਅਤੇ ਇਹਨਾਂ ਹਮਲਿਆਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਮੁਤਾਬਕ ਕੋਈ ਵੀ ਜਾਣਾ ਜਿਹੜਾ ਉਹ ਨਹੀਂ ਮਾਰਿਆ ਗਿਆ। ਅਤੇ ਈਰਾਨ ਦੇ ਜਿਹੜੇ ਮੀਡੀਆ ਦੇ ਮੁਤਾਬਕ ਜਿਹੜੇ 80 ਅਮਰੀਕੀ ਜਿਹੜੇ ਆ ਉਸ ਦੇ ਵਿੱਚ ਉਹ ਮਾਰੇ ਗਏ ਆ। ਸੋ ਉੱਥੇ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਆ ਉਹ ਧੱਕੇ ਦੇ ਨਾਲ ਜਿਹੜੀ ਫੈਲਾਈ ਜਾ ਰਹੀ, ਉਹ ਵੀ ਚਾਹੁੰਦੇ ਨੇ ਵੀ ਲੋਕਾਂ ਨੂੰ ਵੀ ਉੱਥੇ ਇਰਾਨੀਆਂ ਨੂੰ ਲੱਗੇ ਵੀ ਉਹਨਾਂ ਨੇ ਉੱਥੇ ਜਿਹੜਾ ਉਹ ਬਦਲਾ ਆ ਉਸ ਚੀਜ਼ ਦਾ ਜਿਹੜਾ ਉਹ ਲੈ ਲਿਆ ਹੈਗਾ ਆ। ਸੋ ਇਹ ਜਿਹੜੇ ਕੱਲ੍ਹ ਘਟਨਾਕ੍ਰਮ ਜਦੋਂ ਇਹ ਵਾਪਰਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੀ ਟਵੀਟ ਜਿਹੜੀ ਜ਼ਰੂਰ ਕੀਤੀ ਵੀ ਆਲ ਇਜ਼ ਵੈਲ, ਵੀ ਸਾਰਾ ਕੁਛ ਠੀਕ ਹੈਗਾ ਆ ਅਤੇ ਜਿਹੜੇ ਘਬਰਾਉਣ ਦੀ ਜਿਹੜੀ ਆ ਕਿਸੇ ਤਰੀਕੇ ਦੀ ਜ਼ਰੂਰਤ ਨਹੀਂ ਹੈਗੀ, ਸਾਰੇ ਜਾਣੇ ਸੇਫ ਨੇ। ਅਤੇ ਮੈਂ ਕੱਲ੍ਹ ਨੂੰ ਕਹਿੰਦੇ ਵੀ ਸਾਰੇ ਨੇਸ਼ਨ ਨੂੰ ਜਿਹੜਾ ਸੰਬੋਧਨ ਆ ਉਹ ਕਰੂੰਗਾ, ਜਿਹੜਾ ਕਿ ਅੱਜ ਉਹਨਾਂ ਨੇ ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜਾ ਆ ਉਹ ਕੀਤਾ ਹੈਗਾ। ਉਸ ਟਾਈਮ ਦੇ ਉੱਤੇ ਇੱਕ ਵਾਰੀ ਸਾਰੇ ਪਾਸੇ ਜਿਹੜਾ ਇਹ ਡਰ ਤਣਾਅ ਜਿਹੜਾ ਉਹ ਫੈਲ ਗਿਆ ਵੀ ਇਸ ਅਮਰੀਕੀ ਜਿਹੜੇ ਜਿੱਥੇ ਫੌਜੀ ਤੈਨਾਤ ਆ ਵੀ ਉੱਥੇ ਹਮਲੇ ਤੋਂ ਬਾਅਦ ਦੇ ਵਿੱਚ ਇਹ ਗੱਲ ਜਿਹੜੀ ਆ ਕਿਤੇ ਹੋਰ ਵੀ ਜ਼ਿਆਦਾ ਨਾ ਵੱਧ ਜਾਵੇ ਅਤੇ ਇਹ ਜੰਗ ਵਾਲਾ ਮਾਹੌਲ ਜਿਹੜਾ ਉਹ ਨਾ ਬਣ ਜਾਵੇ। ਅਤੇ ਉਸ ਨੂੰ ਚੱਲਦਿਆਂ ਕਹਿੰਦੇ ਵੀ ਥੋੜ੍ਹਾ ਬਹੁਤਾ ਉਹ ਜਿਹੜਾ ਤਣਾਅ ਹੈ ਅੱਜ ਸਵੇਰੇ ਰਾਸ਼ਟਰਪਤੀ ਟਰੰਪ ਦੇ ਇਸ ਰਿਮਾਰਕਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਘਟ ਚੁੱਕਾ ਆ, ਥੋੜ੍ਹਾ ਜਿਹਾ ਉਹ ਘਟਿਆ ਆ। ਇਹ ਵੀ ਕਈ ਥਾਵਾਂ ਦੇ ਉੱਤੋਂ ਰਿਪੋਰਟ ਇਹ ਆ ਰਹੀ ਆ ਵੀ ਈਰਾਨ ਨੇ ਇਹ ਹਮਲਾ ਕਰਨ ਤੋਂ ਪਹਿਲਾਂ ਹੀ ਜਿਹੜੇ ਕੁਛ ਕੁ ਇਰਾਕੀਆਂ ਨੂੰ ਇਸ ਦੇ ਬਾਰੇ ਦੱਸ ਦਿੱਤਾ ਸੀਗਾ ਵੀ ਅਸੀਂ ਮਿਜ਼ਾਈਲਾਂ ਦਾਗਣ ਵਾਲੇ ਹਾਂ। ਕਈ ਥਾਵਾਂ ਦੇ ਉੱਤੇ ਇਹ ਚਰਚਾਵਾਂ ਚੱਲ ਰਹੀਆਂ ਵੀ ਉਹਨਾਂ ਨੇ ਮਿਜ਼ਾਈਲਾਂ ਉੱਥੋਂ ਜਿੱਥੇ ਅਮਰੀਕੀ ਫੌਜੀ ਨਹੀਂ ਸੀਗੇ ਉਸ ਦੇ ਨਜ਼ਦੀਕ ਜ਼ਰੂਰ ਸੁੱਟੀਆਂ, ਉਹਨਾਂ ਥਾਵਾਂ ਦੇ ਉੱਤੇ ਜ਼ਰੂਰ ਸੁੱਟੀਆਂ, ਪਰ ਉਹਨਾਂ ਦੇ ਕੋਲ ਮੌਕਾ ਸੀਗਾ ਵੀ ਉੱਥੋਂ ਉਹ ਨਿਕਲ ਸਕਣ। ਸੋ ਉਸੇ ਚੀਜ਼ ਦੀ ਜਿਹੜੀ ਰਾਸ਼ਟਰਪਤੀ ਟਰੰਪ ਨੇ ਵੀ ਸਵੇਰੇ
ਆਪਣੇ ਰਿਮਾਰਕਸ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਆ। ਸੋ ਜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਟਰਾਂਸਕ੍ਰਿਪਟ ਦੇ ਉੱਤੇ ਗੱਲ ਕਰਦੇ ਜਾਈਏ ਵੀ ਅੱਜ ਉਹਨਾਂ ਨੇ ਈਰਾਨ ਦੇ ਬਾਬਤ ਕੀ ਗੱਲਬਾਤ ਆਖੀ ਆ, ਸਭ ਤੋਂ ਪਹਿਲਾਂ ਉਹਨਾਂ ਨੇ ਗੁੱਡ ਮਾਰਨਿੰਗ ਕਹਿਣ ਤੋਂ ਪਹਿਲਾਂ ਵੀ ਉਹਨਾਂ ਨੇ ਇਹੀ ਆਖਿਆ ਵੀ ਜਿੰਨੀ ਦੇਰ ਤੱਕ ਮੈਂ ਰਾਸ਼ਟਰਪਤੀ ਹੈਗਾ ਅਮਰੀਕਾ ਦਾ, ਈਰਾਨ ਦੇ ਕੋਲ ਕਦੀ ਵੀ ਨਿਊਕਲੀਅਰ ਵੈਪਨ ਜਿਹੜਾ ਆ, ਪਰਮਾਣੂ ਹਥਿਆਰ ਆ, ਉਹ ਨਹੀਂ ਹੋਵੇਗਾ। ਫਿਰ ਉਹਨਾਂ ਨੇ ਸਾਰਿਆਂ ਨੂੰ ਗੁੱਡ ਮਾਰਨਿੰਗ ਜਿਹੜੀ ਉਹ ਬੁਲਾਈ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਵੀ ਮੈਂ ਬਹੁਤ ਖੁਸ਼ੀ ਦੇ ਨਾਲ ਜਿਹੜਾ ਦੱਸ ਰਿਹਾ ਵੀ ਅਮਰੀਕਨ ਪੀਪਲ ਜਿਹੜੇ ਆ ਉਹ ਗ੍ਰੇਟਫੁਲ ਅਤੇ ਹੈਪੀ ਜਿਹੜੇ ਹੈਗੇ ਨੇ ਵੀ ਉਹ ਖੁਸ਼ ਹੋਣ, ਕਿਉਂਕਿ ਕਿਸੇ ਵੀ ਅਮਰੀਕੀ ਨਾਗਰਿਕ ਦਾ ਇਸ ਕੱਲ੍ਹ ਰਾਤ ਦੇ ਜਿਹੜੇ ਮਿਜ਼ਾਈਲੀ ਹਮਲੇ ਦੇ ਵਿੱਚ ਕੋਈ ਵੀ ਨੁਕਸਾਨ ਆ ਉਹ ਨਹੀਂ ਹੋਇਆ। ਜਿਹੜਾ ਇਰਾਨੀਅਨ ਰਜੀਮ ਨੇ ਜਿਹੜਾ ਉਹ ਕੀਤਾ ਆ, ਵੀ ਸਫਰਡ ਨੋ ਕੈਜੂਅਲਟੀਜ਼, ਕਿਸੇ ਵੀ ਤਰੀਕੇ ਦਾ ਕਿਸੇ ਦੀ ਵੀ ਜਾਨੀ ਨੁਕਸਾਨ ਆ ਇਸ ਦੇ ਵਿੱਚ ਨਹੀਂ ਹੋਇਆ। ਅਤੇ ਸਾਡੇ ਸਾਰੇ ਹੀ ਜਿਹੜੇ ਫੌਜੀ ਆ, ਸੋਲਜਰਸ ਆ, ਉਹ ਸੇਫ ਨੇ, ਸੁਰੱਖਿਅਤ ਨੇ, ਅਤੇ ਜਿਹੜੇ ਮਿਲਟਰੀ ਬੇਸਿਸ ਆ ਉਸ ਨੂੰ ਵੀ ਬਹੁਤ ਘੱਟ ਨੁਕਸਾਨ ਜਿਹੜਾ ਆ ਇਹਨਾਂ ਮਿਜ਼ਾਈਲੀ ਹਮਲਿਆਂ ਦੇ ਨਾਲ ਹੋਇਆ ਆ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਐਡਰੈਸ ਕਰਨ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਵੀ ਇਰਾਨ ਨੂੰ ਮੇਰੀ ਪ੍ਰੈਜ਼ੀਡੈਂਸੀ ਦੇ ਦੌਰਾਨ ਨਿਊਕਲੀਅਰ ਵੈਪਨ ਜਿਹੜੇ ਆ ਰੱਖਣ ਨਹੀਂ ਦਿੱਤੇ ਜਾਣਗੇ। ਸੋ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਸਾਰੇ ਜਿਹੜੇ ਸਾਡੇ ਫੌਜੀ ਹੈਗੇ ਉਹ ਸੇਫ ਹੈਗੇ ਆ, ਕਿਉਂਕਿ ਉਹਦਾ ਇੱਕੋ ਇੱਕ ਰੀਜ਼ਨ ਆ ਵੀ ਸਾਡਾ ਜਿਹੜਾ ਵਾਰਨਿੰਗ ਸਿਸਟਮ ਸੀਗਾ ਉਹ ਬਹੁਤ ਸਟਰੋਂਗ ਹੈਗਾ, ਅਤੇ ਸਾਨੂੰ ਜਿਹੜਾ ਪਹਿਲਾਂ ਹੀ ਪਤਾ ਚੱਲ ਗਿਆ ਜਦੋਂ ਉਹਨੇ ਮਿਜ਼ਾਈਲ ਛੱਡੀਆਂ। ਇਹ ਵੀ ਲੱਗਦਾ ਹੈ ਰਾਜਕਨਵੀਰ ਸਿੰਘ, ਜਿਸ ਤਰ੍ਹਾਂ ਤੁਸੀਂ ਦੱਸਿਆ, ਜਾਣਬੁੱਝ ਕੇ ਇਰਾਨ ਨੇ ਬਿਲਕੁਲ ਬੇਸਿਸ ਦੇ ਉੱਤੇ ਨਹੀਂ ਮਿਜ਼ਾਈਲ ਸਿੱਟੀਆਂ, ਸਾਈਡ 'ਤੇ ਸਿੱਟੀਆਂ, ਕਿਉਂਕਿ ਨਹੀਂ ਤਾਂ ਇਹ ਰੋਕ ਵੀ ਸਕਦੀ ਸੀ, ਇਹਨਾਂ ਦੇ ਕੋਲ ਸਿਸਟਮ ਇੰਨਾ ਹੈਗਾ ਆ। ਸੋ ਇਹ ਵੀ ਨਾਲ ਦੀ ਨਾਲ ਉਹਨਾਂ ਨੇ ਰਿਮਾਈਂਡ ਕਰਾਇਆ ਵੀ ਜਿਹੜਾ ਈਰਾਨ ਆ ਉਹ ਟੈਰਰਿਜ਼ਮ ਨੂੰ ਸਪੋਂਸਰ ਕਰ ਰਿਹਾ 1979 ਤੋਂ ਲੈ ਕੇ। ਸਰੋਤਿਆਂ ਨੂੰ ਯਾਦ ਹੋਊਗਾ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਅਮਰੀਕਨ ਆ ਉਹ ਹੋਸਟੇਜ ਬਣਾਏ ਸੀ, ਤਦ ਤੋਂ ਹੀ ਜਿਹੜਾ ਆ ਈਰਾਨ ਅਤੇ ਅਮਰੀਕਾ ਦੀ ਜਿਹੜੀ ਲੜਾਈ ਉਹ ਚੱਲ ਰਹੀ ਹੈਗੀ ਆ। ਅਤੇ ਦੂਸਰਾ ਕਹਿੰਦੇ ਆ ਵੀ ਜਿੰਨੇ ਵੀ ਟੈਰਰਿਸਟ ਗਰੁੱਪ ਹੈਗੇ ਮਿਡਲ ਈਸਟ ਦੇ ਵਿੱਚ ਉਹਨਾਂ ਨੂੰ ਈਰਾਨ ਸਪੋਰਟ ਕਰਦਾ, ਖਾਸ ਕਰਕੇ ਹਿਜ਼ਬੁੱਲਾ ਵਗੈਰਾ ਨੂੰ। ਅਤੇ ਸੁਲਾਈਮਾਨੀ ਨੂੰ ਵੀ ਇਸ ਕਰਕੇ ਹੀ ਕਹਿੰਦੇ ਮਾਰਿਆ ਗਿਆ ਆ ਵੀ ਉਹ ਇੱਕ ਨੰਬਰ ਦਾ ਜਿਹੜਾ ਟੈਰਰਿਸਟ ਸੀਗਾ। ਜਿਹੜੇ ਵੱਖ-ਵੱਖ ਮਿਡਲ ਈਸਟ ਦੇ ਮੁਲਕ ਹੈਗੇ ਆ, ਚਾਹੇ ਉਹ ਯੈਮਨ ਆ, ਇਰਾਕ ਹੈਗਾ ਆ, ਉੱਥੇ ਉਹ ਜਿਹੜੇ ਟੈਰਰਿਸਟ ਗਰੁੱਪ ਆ ਉਹਨਾਂ ਨੂੰ ਉਹ ਟ੍ਰੇਨ ਕਰਦਾ ਸੀ। ਅਤੇ ਇਹ ਵੀ ਉਹਨਾਂ ਨੇ ਕਿਹਾ ਵੀ ਉਸ ਦੇ ਹੱਥਾਂ ਦੇ ਉੱਤੇ ਅਮਰੀਕਨ ਅਤੇ ਇਰਾਨੀਅਨ ਬਲੱਡ ਸੀਗਾ, ਕਿਉਂਕਿ ਇਰਾਨ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲਾਂ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਇਆ, ਕਿਉਂਕਿ ਇਰਾਨ ਇਸ ਟਾਈਮ ਲੜ ਨਹੀਂ ਸਕਦਾ ਐਡੇ ਵੱਡੇ ਮੁਲਕ ਨਾਲ। ਉਹਨਾਂ ਦੀ ਇਕੋਨਮੀ ਬਹੁਤ ਸ਼ੈਂਬਲਸ 'ਚ ਆ, 30% ਅਨਪਲਾਇਮੈਂਟ ਇਰਾਨ ਦੇ ਵਿੱਚ ਆ, 40% ਦੇ ਕਰੀਬ ਇਨਫਲੇਸ਼ਨ ਹੈਗੀ ਆ। ਅਤੇ ਇਹ ਤੋਂ ਅੱਗੇ ਜਾ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਅਸੀਂ ਹੋਰ ਜਿਹੜੀਆਂ ਸੈਂਕਸ਼ਨਸ ਆ ਇਰਾਨ ਦੇ ਉੱਤੇ ਲਾਵਾਂਗੇ, ਕਿਉਂਕਿ ਕਹਿੰਦੇ ਵੀ ਪਿਛਲੇ ਇਹ ਵੀ ਉਹਨਾਂ ਨੇ ਇੱਕ ਪੁਆਇੰਟ ਕੱਢਿਆ ਹੈਗਾ ਆ ਵੀ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਵੀ ਸੁਲੇਮਾਨੀ ਨੂੰ ਕਿਉਂ ਮਾਰਿਆ ਗਿਆ। ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਕਈ ਵਾਰੀ ਇਰਾਨ ਵਾਲਿਆਂ ਨੇ ਜਿਹੜੇ ਸ਼ਿਪਸ ਹੈਗੇ ਆ ਉਹ ਸੀਜ਼ ਕੀਤੇ ਹੈਗੇ ਆ, ਜਿਹੜੇ ਉੱਥੋਂ ਦੀ ਲੰਘਦੇ ਹੈਗੇ ਆ, ਅਤੇ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਨੇ ਫਾਇਰ ਕੀਤਾ ਇੱਕ ਜਿਹੜੀ ਆਇਲ ਰਿਫਾਈਨਰੀ ਹੈਗੀ ਆ। 2 ਅਮਰੀਕਨ ਜਿਹੜੇ ਹੈਗੇ ਆ ਡਰੋਨ ਉਹਨਾਂ ਨੇ ਜਿਹੜੇ ਉਹ ਸਿੱਟੇ ਸੀਗੇ। ਅਤੇ ਇਸ ਤੋਂ ਅੱਗੇ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪਹਿਲਾਂ ਵਾਲਾ ਐਡਮਿਨਿਸਟ੍ਰੇਸ਼ਨ ਸੀ, ਖਾਸ ਕਰਕੇ ਉਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਆ ਵੀ ਉਸ ਟਾਈਮ ਦੇ ਉੱਤੇ ਉਹਨਾਂ ਨੇ $150 ਬਿਲੀਅਨ ਜਿਹੜਾ ਆ ਈਰਾਨ ਨੂੰ ਵਾਪਸ ਕਰ ਦਿੱਤਾ ਸੀ, ਅਤੇ $1.8 ਬਿਲੀਅਨ ਜਿਹੜਾ ਆ ਉਹ ਕੈਸ਼ ਦਿੱਤਾ ਸੀ। ਕਹਿੰਦੇ ਵੀ ਜਿਸ ਦਿਨ ਦਿੱਤਾ ਸੀ ਉਸੇ ਦਿਨ ਹੀ ਜਿਹੜਾ ਆ ਉਹਨਾਂ ਨੇ ਡੈਥ ਟੂ ਅਮਰੀਕਾ ਦੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ ਸੀ। ਸੋ ਇਹ ਜਿਹੜਾ $150 ਬਿਲੀਅਨ ਆ, ਇਹ ਪ੍ਰੈਜ਼ੀਡੈਂਟ ਜਿਹੜੇ ਬਰਾਕ ਓਬਾਮਾ ਉਹਨਾਂ ਨੇ ਵੀ ਆਪਣੇ ਲੈਕਚਰ 'ਚ ਇੱਕ ਵਾਰੀ ਕਿਹਾ ਸੀ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ $150 ਬਿਲੀਅਨ ਇਹ USA ਦੇ ਕੋਲ ਨਹੀਂ ਸੀ, ਇਹ USA ਨੇ ਬਹੁਤ ਸਾਰੀਆਂ ਜਿਹੜੀਆਂ ਬਾਹਰ ਹੋਰ ਮੁਲਕਾਂ ਦੇ ਵਿੱਚ ਜਿਹੜੀਆਂ ਬੈਂਕਾਂ ਸੀਗੀਆਂ ਈਰਾਨ ਦੀਆਂ, ਉਹਨਾਂ ਦਾ ਜਿਹੜਾ ਮਨੀ ਸੀ ਉਹਨੂੰ ਸੀਜ਼ ਕੀਤਾ ਹੋਇਆ ਸੀ, ਜੋ ਕਿ ਬਾਅਦ ਦੇ ਵਿੱਚ ਜਿਹੜਾ ਟਰੇਜਰੀ ਸੈਕਟਰੀ ਆ ਉਸ ਨੇ ਇਸ ਦਾ ਅਮਾਊਂਟ $54 ਬਿਲੀਅਨ ਦੱਸਿਆ ਸੀ। ਸੋ ਅੱਜ ਦੇ ਜਿਹੜੇ ਲੈਕਚਰ ਆ ਉਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਬੜਾ 8 ਮਿੰਟ ਦੇ ਵਿੱਚ ਬੋਲੇ, ਅਤੇ ਉਹਨਾਂ ਨੇ ਇਹ ਬੜਾ ਧਿਆਨ ਰੱਖਿਆ, ਜਿੰਨੇ ਕੁ ਮੈਂ ਕੌਮੈਂਟਸ ਪੜ੍ਹ ਰਿਹਾ ਨਿਊਜ਼ਪੇਪਰਸ ਦੇ, ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਗਲਤ ਖਬਰ ਜਿਹੜੀ ਨਾ ਫੈਲਾਈ ਜਾਵੇ ਜਾਂ ਗਲਤ ਫਿਗਰ ਨਾ ਦਿੱਤਾ ਜਾਵੇ। ਜੀ, ਸੋ ਇਸ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਵੀ ਜਿਹੜਾ ਦੱਸਿਆ ਵੀ ਈਰਾਨ ਲੱਗਦਾ ਆ ਵੀ ਕਹਿੰਦੇ ਵੀ ਹੁਣ ਜਿਹੜਾ ਸ਼ਾਂਤੀ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਸਕਦਾ ਹੈ, ਲੱਗਦਾ ਨਹੀਂ ਵੀ ਕਹਿੰਦੇ ਵੀ ਕੋਈ ਹੋਰ ਹਮਲਾ
ਜਿਹੜਾ ਕਿਸੇ ਤਰੀਕੇ ਦਾ ਉਹ ਕਰੇਗਾ। ਸੋ ਇੱਕ ਪਾਸੇ ਜਿਹੜੀ ਲੜਾਈ ਦਾ ਮਾਹੌਲ ਜਾਂ ਉਸ ਤਰੀਕੇ ਦੀ ਅਗਰੈਸ਼ਨ ਦਾ ਮਾਹੌਲ ਬਣਿਆ ਸੀ, ਉਹ ਥੋੜ੍ਹਾ ਜਿਹਾ ਠੰਡਾ ਜਿਹੜਾ ਇਸ ਦੇ ਵਿੱਚ ਹੋਇਆ ਆ। ਅਤੇ ਜਿੱਦਾਂ ਦੱਸਿਆ ਹੀ ਆ ਵੀ ਸੁਲੇਮਾਨੀ ਦੇ ਕਹਿੰਦੇ ਵੀ ਹੱਥ ਅਮਰੀਕੀ ਖੂਨ ਅਤੇ ਇਰਾਨੀ ਖੂਨ ਦੇ ਨਾਲ ਜਿਹੜੇ ਉਹ ਰੰਗੇ ਹੋਏ ਸੀ, ਤਾਂ ਹੀ ਜਿਹੜਾ ਆ ਉਸ ਨੂੰ ਮਾਰਨ ਦਾ ਜਿਹੜਾ ਆ ਉਹ ਫੈਸਲਾ ਲਿਆ ਗਿਆ ਸੀਗਾ। ਕਹਿੰਦੇ ਵੀ ਜਲਦ ਹੀ ਜਿਹੜਾ JCPOA ਹੈਗੀ ਆ ਉਹ ਜਿਹੜੀ ਇਰਾਨ ਦੇ ਨਾਲ ਡੀਲ ਜਿਹੜੀ ਹੈਗੀ ਆ ਉਹ ਖ਼ਤਮ ਹੋਣ ਜਾ ਰਹੀ ਆ। ਅਤੇ ਕਹਿੰਦੇ ਵੀ ਉਹਨਾਂ ਨੇ ਨਾਲ ਹੀ ਸੱਦਾ ਦਿੱਤਾ UK ਨੂੰ, ਜਰਮਨੀ ਨੂੰ, ਫਰਾਂਸ, ਰਸ਼ੀਆ ਅਤੇ ਚਾਈਨਾ ਨੂੰ ਵੀ ਜਿਹੜੀ ਅਸਲੀਅਤ ਨੂੰ ਪਛਾਣੋ ਅਤੇ ਇਰਾਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਕਾਬੂ ਦੇ ਵਿੱਚ ਇੱਕ ਹਿਸਾਬ ਦੇ ਨਾਲ ਲੈ ਕੇ ਆਈਏ। ਕਹਿੰਦੇ ਵੀ ਮਿਡਲ ਈਸਟ ਦੇ ਵਿੱਚ ਇਹ ਲਗਾਤਾਰ ਜਿਹੜਾ ਉਹ ਅੱਤਵਾਦ ਫੈਲਾ ਰਹੇ ਸੀ। ਰਾਸ਼ਟਰਪਤੀ ਟਰੰਪ ਉਹਨਾਂ ਨੇ ਆਪਣੇ ਜਿਹੜੇ ਅੱਜ 8-9 ਮਿੰਟ ਦੇ ਜਿਹੜੇ ਭਾਸ਼ਣ ਉਸ ਦੇ ਵਿੱਚ ਗੱਲਬਾਤ ਆ ਉਹ ਕਰਦੇ ਹੋਏ ਜਿਹੜਾ ਉਹ ਆਖਿਆ ਆ। ਅਤੇ ਉਹਨਾਂ ਨੇ ਨਾਲ ਹੀ ਸੱਦਾ ਦਿੱਤਾ ਵੀ ਜੇ ਕੋਈ ਸੈਂਸੀਬਲ ਡੀਲ ਬਣਾਉਣਾ ਚਾਹੁੰਦੇ ਆ ਅਤੇ ਸੈਂਸੀਬਲ ਡੀਲ ਵੀ ਜਿਹੜੀ ਆ ਉਹ ਬਣਾ ਸਕਦੇ। ਉਹਨਾਂ ਨੇ ਕਿਹਾ ਵੀ ਜਿਹੜਾ ISIS ਆ ਉਹ ਇਰਾਨ ਦਾ ਇੱਕ ਹਿਸਾਬ ਦੇ ਨਾਲ ਦੁਸ਼ਮਣ ਹੈਗਾ ਆ, ਅਤੇ ਜਿਹੜਾ ISIS ਦੀ ਡਿਸਟਰਕਸ਼ਨ ਆ ਉਹ ਇਰਾਨ ਦੇ ਲਈ ਲਾਹੇਵੰਦ ਜਿਹੜੀ ਹੈਗੀ ਆ। ਅਤੇ ਕਹਿੰਦੇ ਵੀ ਇਹਨਾਂ ਪ੍ਰਾਇਓਰਟੀਜ਼ ਨੂੰ ਮੁੱਖ ਰੱਖਦੇ ਹੋਏ ਇਰਾਨ ਨੂੰ ਬਾਕੀਆਂ ਦੇ ਨਾਲ ਮਿਲ ਕੇ ਜਿਹੜਾ ਆ ਉਹ ਕੰਮ ਕਰਨਾ ਚਾਹੀਦਾ ਹੈਗਾ ਆ। ਜਿਹੜੀ ਕੁਡਸ ਫੋਰਸ ਉੱਦਾਂ ਜਿਹੜੀ ਸੁਲੇਮਾਨੀ ਨੇ ਬਣਾਈ ਸੀ, ਉਹ ਵੀ ISIS ਦੇ ਖਿਲਾਫ ਹੀ ਜਿਹੜੀ ਲਗਾਤਾਰ ਲੜ ਰਹੀ ਸੀ, ਜਿਹੜੀ ਇਰਾਕ, ਸੀਰੀਆ ਅਤੇ ਇਰਾਨ ਦੇ ਦੁਆਰਾ ਜਿਹੜੀ ਮਿਲ ਕੇ ਬਣਾਈ ਗਈ ਹੋਈ ਆ। ਸੋ ਨਾਲ ਹੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਲੋਕ ਨੇ ਇਰਾਨ ਦੇ ਅਤੇ ਜਿੰਨੇ ਵੀ ਲੀਡਰ ਨੇ ਵੀ ਉਹ ਕਹਿੰਦੇ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਤੁਹਾਡਾ ਜਿਹੜਾ ਭਵਿੱਖ ਆ ਉਹ ਵਧੀਆ ਹੋਵੇ, ਜਿਹੜਾ ਉਜਵਲ ਹੋਵੇ, ਅਤੇ ਤੁਸੀਂ ਵੀ ਜਿਹੜਾ ਸ਼ਾਂਤੀ ਦੇ ਨਾਲ ਆਪਣੇ ਮੁਲਕ ਦੇ ਵਿੱਚ ਜਿਹੜਾ ਉਹ ਲਓ। ਅਤੇ ਨਾਲ ਹੀ ਕਹਿੰਦੇ ਵੀ ਮੈਂ ਬਾਕੀ ਮੁਲਕਾਂ ਦੇ ਨਾਲ ਅਤੇ ਅਮਰੀਕਾ ਦੇ ਨਾਲ ਜਿਹੜਾ ਇਹ ਆਖਣਾ ਚਾਹੁੰਦਾ ਆ ਵੀ ਤੁਸੀਂ ਵੀ ਸਾਰੇ ਜਣੇ ਸ਼ਾਂਤੀ ਨੂੰ ਆਪਣੇ ਨਾਲ ਜਿਹੜਾ ਉਹ ਮਿਲਾ ਕੇ ਜਿਹੜਾ ਉਹ ਲੈ ਕੇ ਜਿਹੜਾ ਉਹ ਚੱਲੋ। ਅਤੇ ਫਿਰ ਉਹਨਾਂ ਨੇ ਅਖੀਰ ਦੇ ਵਿੱਚ ਧੰਨਵਾਦ, ਗੋਡ ਬਲੈਸ ਅਮੈਰੀਕਾ ਕਹਿ ਕੇ ਆਪਣੇ ਜਿਹੜਾ ਸੰਬੋਧਨ ਆ ਉਸ ਨੂੰ ਸਮਾਪਤ ਕੀਤਾ। ਜੀ, ਸੋ ਬਿਲਕੁਲ ਕਹਿੰਦੇ ਵੀ ਜਿਹੜਾ ਇਰਾਨ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਗੁੱਡ ਕੰਟਰੀ, ਵੱਡੀ ਕੰਟਰੀ ਜਿਹੜੀ ਆ ਉਹ ਬਣ ਸਕਦੀ ਹੈਗੀ ਆ ਜੇ ਆਪਣੀ ਹੇਟ ਨੂੰ ਛੱਡ ਦੇਵੇ ਅਤੇ ਪੀਸ ਵੱਲ ਨੂੰ ਵਧੇ। ਅਤੇ ਨਾਟੋ ਨੂੰ ਉਹਨਾਂ ਨੇ ਇਹ ਕਿਹਾ ਵੀ ਨਾਟੋ ਨੂੰ ਜਿਹੜਾ ਆ ਮਿਡਲ ਈਸਟ ਦੇ ਵਿੱਚ ਹੁਣ ਵੱਧ ਤੋਂ ਵੱਧ ਇਨਵੋਲਵ ਹੋਣਾ ਚਾਹੀਦਾ ਆ। ਅਤੇ ਇੱਕ ਜਿਹੜੀ ਮੇਨ ਗੱਲ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਹੀ ਆ ਵੀ ਅਮਰੀਕਾ ਨੂੰ ਹੁਣ ਮਿਡਲ ਈਸਟ ਦੇ ਆਇਲ ਦੀ ਕੋਈ ਜ਼ਰੂਰਤ ਨਹੀਂ। ਕਹਿੰਦੇ ਵੀ ਅਸੀਂ ਦੁਨੀਆ ਦੇ ਨੰਬਰ 1 ਪ੍ਰੋਡਿਊਸਰ ਆਫ ਆਇਲ ਹੋ ਗਏ ਹੈਗੇ ਆ, ਅਤੇ ਅਸੀਂ ਐਨਰਜੀ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕੰਮ ਕੀਤਾ ਹੈਗਾ ਆ। ਅਤੇ ਇੱਕ ਹੋਰ ਉਹਨਾਂ ਨੇ ਕਿਹਾ ਵੀ US ਦੇ ਕੋਲ ਹੁਣ ਨਵੇਂ ਜਿਹੜੇ ਹਾਈਪਰਸੋਨਿਕ ਵੈਪਨਸ ਹੈਗੇ ਆ, ਸੋ ਸਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਅਤੇ ਅਸੀਂ ਕਿਸੇ ਨੂੰ ਵੀ ਬਹੁਤ ਜਲਦੀ ਜਿਹੜਾ ਆ ਦਬਾ ਸਕਦੇ ਹੈਗੇ ਆ। ਅਤੇ ਉਹ ਕਹਿੰਦੇ ਵੀ 100% ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਰਾਨ ਆ ਉਹ ਨਿਊਕਲੀਅਰ ਵੈਪਨਸ ਜਿਹੜਾ ਆ ਉਹ ਵਾਈਪ ਆਊਟ ਕਰਦਾ ਹੈ। ਅਤੇ ਐਲ ਬਗਦਾਦੀ ਬਾਰੇ ਵੀ ਉਹਨਾਂ ਨੇ ਕਿਹਾ ਜਿਹੜਾ ਵੀ ISIS ਦਾ ਹੈੱਡ ਸੀਗਾ, ਵੀ ਜਿਸ ਨੇ ਇਸ ਟਾਈਮ ਕਹਿੰਦੇ ਵੀ ਅੱਜ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੁਸਲਮਾਨ ਕ੍ਰਿਸਚੀਅਨਸ ਜਿਹੜੇ ਆ ਉਹਨਾਂ ਨੂੰ ਜਿਹੜਾ ਹੈਗਾ ਆ ਜਿਹੜਾ ਕਤਲ ਕੀਤਾ ਹੈਗਾ ਆ। ਅਤੇ ਐਂਡ ਦੇ ਵਿੱਚ ਗੋਡ ਬਲੈਸ ਅਮਰੀਕਾ ਉਹਨਾਂ ਨੇ ਕਿਹਾ ਹੈਗਾ। ਸੋ ਜੇ ਮੇਨ ਪੁਆਇੰਟ ਰਾਜਕਨਵੀਰ ਸਿੰਘ ਜੀ ਦੱਸਦੇ ਜਾਈਏ ਸਰੋਤਿਆਂ ਨੂੰ, ਕਹਿੰਦੇ ਵੀ ਜਿਹੜਾ ਪਹਿਲਾ ਪੁਆਇੰਟ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਅਮਰੀਕਨ ਜਿਹੜਾ ਆ ਉਹ ਕਿਸੇ ਤਰ੍ਹਾਂ ਫੱਟਣ ਨਹੀਂ ਹੋਇਆ। ਜਿਹੜੀਆਂ ਇਰਾਨ ਨੇ 12 ਦੇ ਕਰੀਬ ਮਿਜ਼ਾਈਲ ਜਿਹੜੀਆਂ ਬਲਿਸਟਿਕ ਮਿਜ਼ਾਈਲ ਸੀਗੀਆਂ ਉਹ ਇਰਾਕ ਦੇ ਵਿੱਚ ਬੇਸਿਸ 'ਤੇ ਛੱਡੀਆਂ। ਦੂਜੇ ਨੰਬਰ 'ਤੇ ਕਹਿੰਦੇ ਵੀ ਅਸੀਂ ਹੋਰ ਸੈਂਕਸ਼ਨਸ ਇਰਾਨ ਦੇ ਉੱਤੇ ਲਾਉਣ ਜਾ ਰਹੇ ਹਾਂ, ਅਤੇ ਇਰਾਨ ਜਿਹੜਾ ਆ ਉਹ ਆਲਰੇਡੀ ਸਟੈਂਡਿੰਗ ਡਾਊਨ ਜਾ ਰਿਹਾ ਹੈਗਾ। 30% ਅਨਪਲੋਇਮੈਂਟ ਆ, 40% ਇਨਫਲੇਸ਼ਨ ਆ। ਅਤੇ ਉਹਨਾਂ ਨੇ ਮਿਲਟਰੀ ਦੇ ਜਿਹੜੇ ਪ੍ਰੀਪੇਅਰਡਨੈਸ ਜਿਹੜੀ ਹੈਗੀ ਆ ਉਹਦੀ ਬੜੀ ਪ੍ਰੇਜ਼ ਕੀਤੀ ਹੈਗੀ ਆ ਵੀ ਅਰਲੀ ਵਾਰਨਿੰਗ ਸਿਸਟਮ ਕਰਕੇ ਜਿਹੜੀ ਅਸੀਂ ਸੇਫ ਰਹੇ ਹਾਂ। ਜਿਹੜਾ ਉਹਨਾਂ ਨੇ ਆਪਣੇ ਜਿੰਨੇ ਵੀ ਹੋਰ ਵੱਡੀਆਂ ਤਾਕਤਾਂ ਹੈਗੀਆਂ ਆ ਜਿਹੜੇ ਰਸ਼ੀਆ, UK, ਫਰਾਂਸ ਅਤੇ ਚਾਈਨਾ, ਉਹਨਾਂ ਨੂੰ ਵੀ ਇਹ ਕਿਹਾ ਆ ਵੀ ਰਲ ਕੇ ਜਿਹੜਾ ਆ ਇਰਾਨ ਦੇ ਉੱਤੇ ਪ੍ਰੈਸ਼ਰ ਪਾਓ ਤਾਂ ਕਿ ਦੁਨੀਆ ਦੇ ਵਿੱਚ ਜਿਹੜੀ ਸ਼ਾਂਤੀ ਜਿਹੜੀ ਆ ਚੱਲਦੀ ਰਹੇ। ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਇਰਾਨ ਦਾ ਜਨਰਲ ਜਿਹੜਾ ਮਾਰਿਆ ਸੀ ਕਾਸਿਮ ਸੁਲੇਮਾਨੀ, ਉਹਨੂੰ ਕ੍ਰਿਟੀਸਾਈਜ਼ ਕੀਤਾ ਆ। ਅਤੇ ਜਿਹੜਾ ਅਮਰੀਕਾ ਨੂੰ ਉਹਨਾਂ ਨੇ ਹੁਣ ਅੱਜ ਅਨਾਊਂਸ ਕਰਤਾ ਵੀ ਮਿਡਲ ਈਸਟ ਦੇ ਆਇਲ ਦੀ ਕੋਈ ਜ਼ਰੂਰਤ ਨਹੀਂ, ਅਸੀਂ ਉਹਨਾਂ ਦੇ ਆਇਲ ਤੋਂ ਬਿਨਾਂ ਜਿਹੜਾ ਆ ਅਮਰੀਕਾ ਸਰਵਾਈਵ ਕਰ ਸਕਦੇ ਹਾਂ। ਜੀ ਜੀ ਬਿਲਕੁਲ। ਸੋ ਹੋਪਫੁਲੀ ਜਿਹੜੀ ਇੱਕ ਕੱਲ੍ਹ ਤਣਾਅ ਬਹੁਤ ਜ਼ਿਆਦਾ ਜਿਹੜਾ ਉਹ ਬਣ ਚੁੱਕਾ ਸੀਗਾ
ਜਦੋਂ ਈਰਾਨ ਨੇ ਇਰਾਕ ਦੇ ਵਿੱਚ ਜਿਹੜੇ ਉੱਥੇ ਦੇ 에ਅਰ ਬੇਸ ਜਿੱਥੇ ਅਮਰੀਕੀ ਫੌਜੀ ਤੈਨਾਤ ਹੈਗੇ ਨੇ ਉੱਥੇ ਰਹਿ ਰਹੇ ਸੀਗੇ, ਉੱਥੇ ਜਿਹੜੀਆਂ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ, ਵੀ ਉਦੋਂ ਇੱਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਜਿਹੜਾ ਇਹ ਜ਼ਿਆਦਾ ਐਸਕਲੇਸ਼ਨ ਜਿਹੜੀ ਉਹ ਵੱਧ ਜਾਵੇਗੀ। ਪਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੇ ਇਸ ਸੰਬੋਧਨ ਤੋਂ ਜਿਹੜੀ ਥੋੜ੍ਹਾ ਜਿਹਾ ਠੰਡਕ ਜਿਹੜੀ ਉਹ ਮਿਲੀ ਆ, ਵੀ ਹੋ ਸਕਦਾ ਵੀ ਵਾਰ ਵਾਲੇ ਪਾਸੇ ਨੂੰ ਜਿਹੜਾ ਉਹ ਆਪਾਂ ਨਾ ਵਧਣ। ਅਤੇ ਰਾਸ਼ਟਰਪਤੀ ਟਰੰਪ ਪਹਿਲੋਂ ਵੀ ਕਹਿੰਦੇ ਰਹੇ ਆ ਵੀ ਵਾਰ ਤਾਂ ਸਾਨੂੰ ਜਿਹੜੀ ਉਹ ਨਹੀਂ ਚਾਹੀਦੀ। ਆਈ ਥਿੰਕ ਜਿਸ ਤਰੀਕੇ ਦੇ ਨਾਲ ਐਸਕਲੇਸ਼ਨ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਹੋਈ ਸੀ, ਜਦੋਂ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਇਹ ਵੀ ਕਹਿ ਦਿੱਤਾ ਸੀਗਾ, ਇਹ ਵੀ ਉਹਨਾਂ ਨੂੰ ਧਮਕੀ ਦਿੱਤੀ ਸੀ ਵੀ ਤੁਹਾਡੀਆਂ ਜਿਹੜੀਆਂ ਕਲਚਰਲ ਸਾਈਟਾਂ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਮਿਜ਼ਾਈਲਾਂ ਦੇ ਨਾਲ ਜਿਹੜਾ ਉਡਾ ਦੇਵਾਂਗੇ ਜੇ ਕੁਛ ਇੱਦਾਂ ਦਾ ਹੋਇਆ ਸੁਲੇਮਾਨੀ ਨੂੰ ਜਿਹੜਾ ਮਾਰਨ ਤੋਂ ਬਾਅਦ ਦੇ ਵਿੱਚ। ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਜਿਹੜੀ ਕਾਫੀ ਸਮੱਸਿਆ ਇੱਦਾਂ ਲੱਗ ਰਿਹਾ ਸੀ ਵੀ ਵੱਧ ਜਾਊਗੀ। ਇਹ ਵੈਸੇ ਦੱਸਦੇ ਜਾਈਏ ਅਮਰੀਕਾ ਦੇ ਦੁਆਰਾ ਜਿਹੜਾ ਈਰਾਨ ਦੇ ਵਿੱਚ 70 ਦੇ ਦਹਾਕੇ ਦੇ ਵਿੱਚ 60-70 ਦੇ ਦਹਾਕੇ ਦੇ ਵਿੱਚ ਤਖਤਾ ਪਲਟਿਆ ਗਿਆ ਸੀਗਾ। ਸ਼ਾਹ ਜਿਹੜਾ ਇਹਨਾਂ ਦਾ ਆਪਣਾ ਜਿਹੜਾ ਉਹ ਬੰਦਾ ਸੀਗਾ ਉਸ ਨੂੰ ਇਹਨਾਂ ਨੇ ਉਹ ਲਾਇਆ। ਇਹ ਉਹਨਾਂ ਨੇ ਸ਼ਾਹ ਉਸ ਟਾਈਮ ਦੇ ਉੱਤੇ ਲਾਇਆ ਜਦੋਂ ਈਰਾਨ ਨੇ ਆਪਣਾ ਜਿਹੜਾ ਤੇਲ ਆ ਬਾਹਰਲੇ ਮੁਲਕਾਂ ਦੇ ਲਈ ਜਿਹੜਾ ਉਹ ਖੋਲ੍ਹਿਆ ਸੀਗਾ। ਇੱਕ ਟਾਈਮ ਦੇ ਉੱਤੇ ਤੇਲ ਜਿਹੜਾ ਇਹਨਾਂ ਨੇ ਸਿਰਫ ਆਪਣੇ ਤੱਕ ਜਿਹੜਾ ਉਹ ਸੀਮਿਤ ਰੱਖਦੇ ਸੀਗੇ। ਫਿਰ ਜਦੋਂ ਉਹਨਾਂ ਨੇ ਖੋਲ੍ਹ ਦਿੱਤਾ ਤਾਂ ਫਿਰ ਅਮਰੀਕਾ ਨੇ ਤਖਤਾ ਜਿਹੜਾ ਉਹ ਪਲਟਿਆ ਆਪਣੇ, ਅਤੇ ਜਿਹੜੇ ਬ੍ਰਿਟੇਨ ਦੇ ਜਿਹੜੇ ਹਿੱਤ ਉਹਨਾਂ ਨੂੰ ਜਿਹੜਾ ਬਚਾਉਣ ਦੇ ਲਈ ਆਪਣਾ ਬੰਦਾ ਈਰਾਨ ਦੇ ਵਿੱਚ ਲਾਇਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਈਰਾਨ ਦੇ ਵਿੱਚ ਜਿਹੜੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਸ ਸ਼ਾਹ ਦੇ ਖਿਲਾਫ ਅਮਰੀਕਾ ਦੇ ਖਿਲਾਫ ਜਿਹੜੀ ਲਹਿਰ ਆ ਉਹ ਚੱਲੀ, ਕਿਉਂਕਿ ਡੀਸਟੇਬਲਾਈਜ਼ ਅਮਰੀਕਾ ਨੇ ਉਸ ਟਾਈਮ ਦੇ ਉੱਤੇ ਈਰਾਨ ਨੂੰ ਜਿਹੜਾ ਉਹ ਕਰ ਦਿੱਤਾ ਸੀਗਾ। ਅਤੇ ਫਿਰ 1979 ਦੇ ਵਿੱਚ ਜਿਹੜੇ ਇਰਾਨੀ ਲੋਕ ਆ ਉਹਨਾਂ ਨੇ ਮੁੜ ਕੇ ਆਪਣੇ ਮੁਲਕ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਬਜ਼ਾ ਜਿਹੜਾ ਉਹ ਵਾਪਸ ਜਿਹੜਾ ਲਿਆ, ਅਤੇ ਜਿਹੜਾ ਸ਼ਾਹ ਅਮਰੀਕਾ ਦੇ ਦੁਆਰਾ ਲਾਇਆ ਗਿਆ ਸੀਗਾ ਉਸ ਨੂੰ ਉੱਥੋਂ ਇੱਕ ਹਿਸਾਬ ਦੇ ਨਾਲ ਕੱਢ ਦਿੱਤਾ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਮਰੀਕਾ ਅਤੇ ਨਾਲ ਦੇ ਨਾਲ ਈਰਾਨ ਆ ਉਹਨਾਂ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਪੱਕੀ ਖਟਾਸ ਜਿਹੜੀ ਆ ਉਹ ਪੈ ਗਈ। ਹੁਣ ਜਿਹੜੇ ਜਿੱਦਾਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਆਖਿਆ ਵੀ ਸਾਡੇ 2 ਡਰੋਨ ਜਿਹੜੇ ਉਹਨਾਂ ਨੇ ਸਿੱਟ ਵੀ ਦਿੱਤੇ, ਉਹ ਈਰਾਨ ਦੀ ਜਿਹੜੀ ਆ ਏਅਰ ਸਪੇਸ ਦੇ ਵਿੱਚ ਜਿਹੜੇ ਉਹ ਸੀਗੇ ਬਗੈਰ ਉਹਨਾਂ ਦੀ ਇਜਾਜ਼ਤ ਤੋਂ। ਓਬਵੀਅਸਲੀ ਜਿਹੜੇ ਡਰੋਨ ਆ ਉਹ ਚੱਲਦੇ ਹੁੰਦੇ ਆ, ਉਦੋਂ ਉਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ। ਸੋ ਇਹ ਲਗਾਤਾਰ ਅਮਰੀਕਾ ਵੀ ਪਿਛਲੇ 2 ਦਹਾਕਿਆਂ ਤੋਂ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਵਾਰ ਦੇ ਵਿੱਚ ਹੈਗਾ ਆ। ਸੋ ਕਾਫੀ ਜਿਹੜਾ ਨੁਕਸਾਨ ਅਮਰੀਕਾ ਨੂੰ ਜਿਹੜਾ ਉਹ ਝੱਲਣਾ ਪਿਆ ਆ। ਉੱਧਰੋਂ ਜਿਹੜਾ ਈਰਾਨ ਆ ਉਹ ਆਪਣੇ ਜਿਹੜੇ ਮਲੇਸ਼ੀਆ ਗਰੁੱਪਾਂ ਦੇ ਨਾਲ ਮਿਲ ਕੇ ਜਿਹੜੇ ਮਿਡਲ ਈਸਟ ਦੇ ਵਿੱਚ ਇੱਥੇ ਵੀ ਜਿਹੜੇ ਅਮਰੀਕਾ ਦੇ ਫੌਜੀਆਂ ਦੇ ਉੱਤੇ ਅਮਰੀਕੀਆਂ ਦੇ ਉੱਤੇ ਜਿਹੜਾ ਉਹ ਲਗਾਤਾਰ ਜਿਹੜੇ ਹਮਲੇ ਆ ਉਹ ਕਰਦਾ ਆ ਰਿਹਾ ਸੀਗਾ, ਕਿਉਂਕਿ ਉਹ ਅਜੇ ਵੀ ਉਹ ਗੱਲ ਨੂੰ ਜਿਹੜੇ ਉਹ ਭੁੱਲੇ ਨਹੀਂ ਵੀ ਕਿਸ ਤਰੀਕੇ ਦੇ ਨਾਲ ਈਰਾਨ ਦੇ ਵਿੱਚ ਅਮਰੀਕਾ ਨੇ ਜਿਹੜਾ ਤਖਤਾ ਉਦੋਂ ਪਲਟਿਆ ਸੀਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਇਸ ਤੋਂ ਬਾਅਦ ਦੇ ਵਿੱਚ ਅੱਗੇ ਕਿਸ ਪਾਸੇ ਵੱਲ ਨੂੰ ਜਿਹੜੇ ਕਦਮ ਜਿਹੜੇ ਉਹ ਵੱਧਦੇ ਨੇ। ਪਰ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਅੱਜ ਬਿਆਨ ਜਿਹੜਾ ਉਹ ਦਿੱਤਾ ਹੈ, ਅੱਜ ਸੰਬੋਧਨ ਕੀਤਾ ਆ, ਇੱਦਾਂ ਲੱਗ ਰਿਹਾ ਵੀ ਈਰਾਨੀ ਵੀ ਜਿਹੜਾ ਆ ਉਹ ਬਹੁਤਾ ਪੰਗਾ ਜਿਹੜਾ ਉਹ ਲੈ ਕੇ ਰਾਜੀ ਨਹੀਂ ਆ। ਉਹ ਵੀ ਆਪਣੇ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਉਹਨਾਂ ਨੇ ਇਹ ਜਿਹੜੇ ਮਿਜ਼ਾਈਲ ਹਮਲੇ ਜਿਹੜੇ ਕੀਤੇ, ਜਿਹੜੇ ਕਿ ਫੌਜੀਆਂ ਤੋਂ ਉਹਨਾਂ ਨੇ ਥੋੜ੍ਹੇ ਦੂਰ ਵੀ ਜਿਹੜੇ ਉਹ ਸਿੱਟੇ। ਅਤੇ ਦੂਜੇ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਵੀ ਇਸ ਚੀਜ਼ ਨੂੰ ਜਿਹੜਾ ਆਈ ਥਿੰਕ ਉਹ ਸਮਝਦੇ ਆ ਵੀ ਉਹਨਾਂ ਨੇ ਇਹ ਜਿਹੜਾ ਕਿ ਇਸ ਕੰਮ ਨੂੰ ਜਿਹੜਾ ਉਹ ਕੀਤਾ ਹੋਇਆ ਹੋ ਸਕਦਾ ਆ। ਅਤੇ ਹਾਲ ਦੀ ਘੜੀ ਜਿਹੜੇ ਫੌਜੀ ਕਾਰਵਾਈ ਆ ਉਸ ਦੇ ਉੱਤੇ ਜਿਹੜਾ ਵਿਰਾਮ ਆ। ਪਰ ਇਨ ਐਨੀ ਕੇਸ 3500 ਨਵੇਂ ਜਿਹੜੇ ਫੌਜੀ ਆ ਅਮਰੀਕਾ ਦੇ ਦੁਆਰਾ ਉਹ ਈਰਾਨ ਦੇ ਵਿੱਚ ਆਲਰੇਡੀ ਘੱਲ ਦਿੱਤੇ ਗਏ ਆ। ਜੇ ਹਰਜੋਤ ਸਿੰਘ ਜੀ ਉੱਥੇ ਕਿਸੇ ਵੀ ਤਰੀਕੇ ਦਾ ਕੌਨਫਲਿਕਟ ਹੁੰਦਾ ਆ, ਅਮਰੀਕੀ ਫੌਜੀਆਂ ਦੇ ਨਾਲ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦਾ ਉੱਤੇ ਬਹੁਤ ਬੁਰਾ ਪ੍ਰਭਾਵ ਜਿਹੜਾ ਇਸ ਦੇ ਉੱਤੇ ਪੈਣਾ ਹੈ। ਆਪਾਂ ਦੇਖਿਆ ਜਾਂ ਕੋਈ ਵੀ ਜੰਗ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਕਹਿ ਲਓ ਵੀ ਸਾਫ ਸੁਥਰਾ ਨਿਕਲ ਕੇ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ। ਆਮ ਲੋਕਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਉਸ ਦੇ ਵਿੱਚ ਨੁਕਸਾਨ ਹੁੰਦਾ ਹੈ। ਜਿੱਥੇ ਅਮਰੀਕੀ ਟਰੂਪਸ ਦੀ ਸਪੋਰਟ ਦੀ ਜਿਹੜੀ ਆ ਆਵਾਜ਼ ਗੁਹਾਰ ਜਿਹੜੀ ਲੱਗ ਰਹੀ ਆ, ਅਤੇ ਨੋ ਵਾਰ ਦੀ ਮੇਰੇ ਹਿਸਾਬ ਦੇ ਨਾਲ ਇਸ ਤੋਂ ਵੱਧ ਜਿਹੜੀ ਆ ਉਹ ਆਵਾਜ਼ ਜਿਹੜੀ ਉੱਠਣੀ ਚਾਹੀਦੀ ਹੈ ਵੀ ਜੰਗ ਦੇ ਨਾਲ ਇਨ ਦੀ ਐਂਡ ਫਾਇਦਾ ਜਿਹੜਾ ਉਹ ਕਿਸੇ ਨੂੰ ਨਹੀਂ ਆ। ਆਮ ਲੋਕਾਂ ਦੇ ਵੀ ਜੀਵਨ ਓਨਾ ਹੀ ਕੀਮਤੀ ਆ ਜਿੰਨਾ ਇੱਕ ਅਮਰੀਕੀ ਫੌਜੀ ਦਾ ਅਤੇ ਅਮਰੀਕੀ ਲੋਕ ਦਾ ਜਿਹੜਾ ਉਹ ਜੀਵਨ ਹੈਗਾ। ਉੱਥੋਂ ਦੇ ਲੋਕ ਵੀ ਕੋਈ ਵੀ ਜਿਹੜਾ ਉੱਥੇ ਮਰਨਾ ਆ ਉਹ ਨਹੀਂ ਪਸੰਦ ਕਰਨਾ ਚਾਹੁੰਦੇ। ਸੋ ਬਿਲਕੁਲ ਅੱਜ ਦਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਐਡਰੈਸ ਸੀ ਬਹੁਤ ਹੀ ਵਧੀਆ, ਬਹੁਤ ਹੀ ਨਰਮ ਜਿਹੜਾ ਕਹਿ ਸਕਦੇ ਹਾਂ ਵਧੀਆ ਜਿਹੜਾ ਭਾਸ਼ਣ ਸੀਗਾ।
ਸੋ ਜਿੰਨੇ ਵੀ ਪੰਜਾਬੀ ਹੈਗੇ ਆ, ਆਪਾਂ ਨੂੰ ਜ਼ਰੂਰ ਸੋਚਣਾ ਪੈਣਾ ਆ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਕਿਸੇ ਵੀ ਮੁਸਲਮਾਨ ਕੰਟਰੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਚਲੋ ਸਿੱਖਾਂ ਦੇ ਹੱਕ 'ਚ ਤਾਂ ਕੀ, ਅੱਜ ਕਸ਼ਮੀਰ ਦੀ ਸਿਚੁਏਸ਼ਨ ਦੇਖ ਲਓ, ਉੱਥੇ ਤਾਂ ਮੁਸਲਮਾਨ ਹੀ ਆ ਨਾ, ਉਹਨਾਂ ਦੇ ਹੱਕ ਦੇ ਵਿੱਚ ਕਿਸੇ ਵੀ ਮੁਸਲਮਾਨ ਕੰਟਰੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਲੱਖਾਂ ਦੇ ਹਿਸਾਬ ਨਾਲ ਪੰਜਾਬੀ ਜਿਹੜੇ ਆ ਉਹ ਅਮਰੀਕਾ ਵਰਗੇ ਮੁਲਕ 'ਚ ਪੋਲੀਟੀਕਲ ਅਸਾਈਲਮ ਲਈ ਬੈਠੇ ਆ। ਉਹਦਾ ਇੱਕੋ ਇੱਕ ਰੀਜ਼ਨ ਹੈਗਾ ਵੀ ਇਹ ਫਿਰ ਵੀ ਹਿਊਮਨ ਰਾਈਟਸ ਦੀ ਜਿਹੜੀ ਗੱਲ ਕਰਦੇ ਹੈਗੇ ਆ। ਆਪਣੇ ਸਾਰਿਆਂ ਦੇ ਬੱਚੇ, ਕਿਸੇ ਦਾ ਬੱਚਾ, ਕਿਸੇ ਦਾ ਭੈਣ ਭਰਾ, ਹਸਬੈਂਡ ਵਾਈਫ ਜਿਹੜੀਆਂ US ਫੋਰਸਿਸ ਦੇ ਵਿੱਚ ਆਂਢੀਆਂ ਗੁਆਂਢੀਆਂ ਦੇ, ਨੇਬਰਾਂ ਦੇ ਹੈਗੇ ਆ। ਸੋ ਆਪਾਂ ਸਾਰਿਆਂ ਨੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਆ। ਨੋ ਮੈਟਰ ਕੋਈ ਵੀ US ਦਾ ਪ੍ਰੈਜ਼ੀਡੈਂਟ ਹੋਵੇ, ਉਹਨਾਂ ਨੂੰ ਤਾਂ ਜਦੋਂ ਆਰਡਰ ਹੁੰਦਾ ਆ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਾ ਹੀ ਪੈਣਾ ਆ ਉੱਥੇ, ਚਾਹੇ ਉਹ ਐਗਰੀ ਕਰਦੇ ਹੋਣ ਵਾਰ ਦੇ ਨਾਲ, ਚਾਹੇ ਨਾ ਕਰਦੇ ਹੋਣ। ਇੱਕ ਜ਼ਰੂਰ ਆ ਵੀ ਜਿੰਨੇ ਵੀ ਆਪਣੇ ਬਜ਼ੁਰਗ ਆ ਜਾਂ ਹੋਰ ਆਪਾਂ ਸੈਰ ਕਰਨ ਜਾਂਦੇ ਪਾਰਕਾਂ 'ਚ, ਜਾਂ ਥੋੜ੍ਹਾ ਅਲਰਟ ਰਹੋ, ਕਿਉਂਕਿ 1980s ਦੇ ਵਿੱਚ ਵੀ ਜਦੋਂ ਇਹ ਖਮੇਨੀ ਵਾਲਾ ਚੱਕਰ ਚੱਲਿਆ ਸੀ ਤਾਂ ਬਹੁਤ ਸਾਰੇ ਲੋਕ ਆਪਣੇ ਪੱਗਾਂ ਵਾਲਿਆਂ ਨੂੰ ਖਮੇਨੀ ਕਹਿੰਦੇ ਹੁੰਦੇ ਸੀ ਇੱਥੇ। ਹੁਣ ਅਵੇਅਰਨੈਸ ਬਹੁਤ ਆ ਸਿੱਖਾਂ ਦੀ, ਕਿਉਂਕਿ ਚੱਕਰ ਕੀ ਆ ਵੀ ਉਹ ਵੀ, ਉਹਨਾਂ ਦੀਆਂ ਵੀ ਦਾੜੀਆਂ ਖੁੱਲ੍ਹੀਆਂ ਆ ਅਤੇ ਉਹ ਵੀ ਗੋਲ ਪੱਗਾਂ ਬੰਨ੍ਹਦੇ ਹੈਗੇ ਆ। ਸੋ ਕਈ ਵਾਰੀ ਜਿਹੜੇ ਆ ਇੱਥੇ ਜਿਹੜੇ ਲੋਕ ਹੈਗੇ ਆ, ਇੱਥੇ ਵੀ ਬਹੁਤ ਕਮਲੇ ਲੋਕ ਹੈਗੇ ਆ, ਉਹਨਾਂ ਨੂੰ ਹਿਸਟਰੀ ਦਾ ਨਹੀਂ ਪਤਾ ਹੈਗਾ, ਉਹਨਾਂ ਨੂੰ ਪਤਾ ਹੀ ਨਹੀਂ ਸਿੱਖ ਕੌਣ ਹੈਗੇ ਆ ਅਤੇ ਕੋਈ ਸ਼ਰਾਰਤ ਕਰ ਸਕਦੇ ਆ। ਸੋ ਬਿਲਕੁਲ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਹੈਗੇ ਪੰਜਾਬੀ ਭੈਣ ਭਰਾ, ਜਦੋਂ ਵੀ ਆਪਾਂ ਸੈਰ ਕਰਨ ਜਾਂਦੇ, ਪਾਰਕਾਂ 'ਚ ਕਿਤੇ ਵੀ ਜਾਂਦੇ ਆ, ਥੋੜ੍ਹਾ ਅਲਰਟ ਰਹੋ ਤਾਂ ਕਿ ਕੋਈ ਜਿਹੜੀ ਸ਼ਰਾਰਤ ਵਗੈਰਾ ਨਾ ਕਰੋ। ਪਰ ਅੱਜ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਰੈਸ ਤੋਂ ਬਾਅਦ ਇਹ ਲੱਗਦਾ ਹੈ ਵੀ ਨਹੀਂ, ਕੋਈ ਅੱਗੇ ਜਿਹੜੀ ਆ ਇਰਾਨ ਅਤੇ US ਦੀ ਲੜਾਈ ਦੇ ਵਧਣ ਦੇ ਚਾਂਸ ਬਹੁਤ ਘੱਟ ਹੈਗੇ ਨੇ। ਬਾਕੀ ਜਿਹੜਾ ਆ ਉਹ ਪਤਾ ਨਹੀਂ ਹੁੰਦਾ ਕਿਸ ਪਾਸੇ ਵੱਲ ਨੂੰ ਕਦੋਂ ਜਿਹੜਾ ਮਾਹੌਲ ਆ ਉਹ ਗਰਮਾ ਜਾਂਦਾ ਆ। ਰਾਸ਼ਟਰਪਤੀ ਟਰੰਪ ਕਈ ਵਾਰੀ ਟਵਿੱਟਰ ਦੇ ਉੱਤੇ ਇੱਦਾਂ ਲੱਗਦਾ ਹੁੰਦਾ ਵੀ ਲੈ ਵੀ ਹੁਣੇ ਆਪਾਂ ਜੰਗ ਦੇ ਵਿੱਚ ਗਏ, ਪਰ ਅੱਜ ਦੇ ਜਿਹੜੇ ਸੰਬੋਧਨ ਇਹਦੇ ਵਿੱਚ ਲੱਗਦਾ ਨਹੀਂ ਜੀ ਰਾਸ਼ਟਰਪਤੀ ਟਰੰਪ ਨੇ ਆਪਣੇ ਵੱਲੋਂ ਕੋਈ ਬਹੁਤੀਆਂ ਗੱਲਾਂ ਕੀਤੀਆਂ। ਜਿੱਦਾਂ ਉਹਨਾਂ ਨੂੰ ਲਿਖ ਕੇ ਦਿੱਤੀ ਗਈ ਸਪੀਚ, ਉਹਨਾਂ ਨੇ ਇਤਮਾਨਾਨ ਦੇ ਨਾਲ ਜਿਹੜੀ ਆ ਉੱਥੇ ਉਹ ਪੜ੍ਹੀ ਆ। ਕਿਤੇ ਨਾ ਕਿਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਇੱਦਾਂ ਦਾ ਇਤਮਾਨਾਨ ਜਿਹੜਾ ਉਹ ਕੰਮ ਆ ਜਾਂਦਾ ਹੈ, ਜਿਹੜੀ ਕਿ ਚੰਗੀ ਗੱਲ ਆ। ਨਹੀਂ ਤਾਂ ਰਾਸ਼ਟਰਪਤੀ ਟਰੰਪ ਜ਼ਿਆਦਾਤਰ ਆਪਣੀਆਂ ਗੱਲਾਂ ਜਿਹੜੀਆਂ ਉਹ ਜ਼ਿਆਦਾ ਜਦੋਂ ਕਹਿ ਜਾਂਦੇ ਆ ਤਾਂ ਉਦੋਂ ਫਿਰ ਗੱਲ ਮਾਹੌਲ ਜਿਹੜਾ ਹੋਰ ਗਰਮਾ ਜਾਂਦਾ। ਇਹ ਦੱਸਦੇ ਜੇ ਵੀ ਜਦੋਂ ਇਹ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਕੀਤਾ ਸੀ ਉਸ ਟਾਈਮ ਦੇ ਉੱਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਅਤੇ ਹੋਰ ਜਿਹੜੇ ਫੌਜੀ ਜਰਨੈਲ ਆ, ਜਿਹੜੇ ਡਿਫੈਂਸ ਸੈਕਟਰੀ ਆ, ਐਸਪਰ, ਹੋਰ ਸਾਰੇ ਜਾਣੇ ਜਿਹੜੇ ਉਹਨਾਂ ਦੇ ਨਾਲ ਹੀ ਜਿਹੜੇ ਉਹ ਮੌਜੂਦ ਸੀਗੇ, ਸਾਰਿਆਂ ਨੇ ਮਿਲ ਕੇ ਇਕੱਠਿਆਂ ਨੇ ਇਹ ਸੰਬੋਧਨ ਜਿਹੜਾ ਉਹ ਕੀਤਾ ਆ। ਅਤੇ ਸਾਰਿਆਂ ਨੇ ਮਿਲ ਕੇ ਹੀ ਇੱਕ ਹਿਸਾਬ ਦੇ ਨਾਲ ਭਰੋਸਾ ਦਿਵਾਉਣ ਦੇ ਪੂਰੇ ਅਮਰੀਕਾ ਨੂੰ ਜਿਹੜਾ ਕੋਸ਼ਿਸ਼ ਕੀਤੀ ਆ ਵੀ ਜਿਹੜਾ ਅਮਰੀਕਾ ਵੀ ਜਿਹੜਾ ਉਹ ਜੰਗ ਆ ਉਹ ਕਿਤੇ ਨਾ ਕਿਤੇ ਨਹੀਂ ਚਾਹੁੰਦਾ। ਪਰ ਉਹਨਾਂ ਨੇ ਇਹ ਵੀ ਕਿਹਾ, ਚੇਤਾਵਨੀ ਧਮਕੀ ਵੀ ਦਿੱਤੀ ਵੀ ਜੇ ਤੁਸੀਂ ਇੱਦਾਂ ਦੀ ਗੱਲ ਕਰੋਗੇ ਤਾਂ ਸਾਡੀਆਂ ਜਿਹੜੀਆਂ ਮਿਜ਼ਾਈਲਾਂ ਵੱਡੀਆਂ ਵੀ ਆ, ਤੇਜ਼ ਵੀ ਆ, ਅਤੇ ਧਮਾਕੇ ਵੀ ਜਿਹੜੇ ਉਹ ਵੱਡੇ ਜਿਹੜੀਆਂ ਉਹ ਕਰਦੀਆਂ ਆ, ਅਤੇ ਫਿਰ ਨਾ ਕਿ ਉਹ ਤੁਹਾਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਦੱਸਿਆ ਨਹੀਂ ਸੀਗਾ। ਸੋ ਨਾਲ ਦੇ ਨਾਲ ਉਹਨਾਂ ਨੇ ਇਸ ਤਰੀਕੇ ਦੇ ਨਾਲ ਚੇਤਾਵਨੀ ਵੀ ਈਰਾਨ ਨੂੰ ਜਿਹੜੀ ਉਹ ਦੇ ਦਿੱਤੀ ਆ। ਸੋ ਓਵਰਆਲ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਜਿਹੜਾ ਆ ਡਿਪਲੋਮੈਸੀ ਲਈ ਇੱਕ ਚਾਂਸ ਦੇਵਾਂਗੇ। ਅਤੇ ਦੂਸਰੇ ਪਾਸੇ ਜਿਹੜੇ ਸੁਪਰੀਮ ਲੀਡਰ ਆਇਤੁੱਲਾ ਖਮੇਨੀ ਹੈਗੇ ਈਰਾਨ ਦੇ, ਉਹਨਾਂ ਨੇ ਵੀ ਇਹ ਕਿਹਾ ਵੀ ਹੁਣ ਖਾਲ ਦੀ ਘੜੀ ਤਾਂ ਅਸੀਂ ਅਮਰੀਕਨਾਂ ਦੇ ਕਹਿੰਦੇ ਸਲੈਪ ਕਰ ਦਿੱਤਾ ਆ, ਪਰ ਜਿਹੜੇ ਹੋਰ ਅਟੈਕ ਆ ਉਹ ਨਹੀਂ ਕਰਾਂਗੇ। ਸੋ ਅਤੇ ਨਾਲ ਦੀ ਨਾਲ ਇਹ ਤੋਂ ਤੁਸੀਂ ਦੇਖੋ, ਇਹ ਵੀ ਲੱਗਦਾ ਵੀ ਕਿੰਨੀਆਂ ਜਿਹੜੀਆਂ ਝੂਠੀਆਂ ਖਬਰਾਂ ਅੱਜ ਕੱਲ੍ਹ ਫੈਲਦੀਆਂ ਹੈਗੀਆਂ। ਉਹਨਾਂ ਨੇ ਆਪਣੇ ਮੀਡੀਆ ਦੇ ਉੱਤੇ ਦੱਸਿਆ ਵੀ 80 ਅਮਰੀਕਨ ਜਿਹੜੇ ਮਾਰ ਦਿੱਤੇ ਹੈਗੇ ਆ। ਸੋ ਓਵਰਆਲ ਜਿਹੜੀ ਸਿਚੁਏਸ਼ਨ, ਜਿੱਦਾਂ ਕੱਲ੍ਹ ਲੱਗਦਾ ਸੀ ਵੀ ਬਹੁਤ ਵੱਡੀ ਜਿਹੜੀ ਲੜਾਈ ਆ ਛਿੜ ਸਕਦੀ ਹੈਗੀ ਆ, ਬਹੁਤ ਸਾਰੇ ਲੋਕ ਤਾਂ ਇਹੀ ਕਹਿੰਦੇ ਸੀ ਥਰਡ ਵਰਲਡ ਵਾਰ ਲੱਗ ਸਕਦੀ ਆ। ਪਰ ਈਰਾਨ ਵੀ ਜਿਹੜਾ ਜੇ ਦੇਖਿਆ ਜਾਵੇ ਉਹਨਾਂ ਦੇ ਨਾਲ ਵੱਡੇ ਮੁਲਕ ਕੋਈ ਓਪਨਲੀ ਨਹੀਂ ਆ ਰਹੇ ਹੈਗੇ, ਚਾਹੇ ਉਹ ਚਾਈਨਾ ਹੋਵੇ ਜਾਂ ਰਸ਼ੀਆ ਹੋਵੇ। ਸੋ ਪਿੱਛੋਂ ਹੀ ਬੱਲੇ ਬੱਲੇ ਕਰ ਰਹੇ ਹੈਗੇ ਆ। ਸੋ ਈਰਾਨ ਨੂੰ ਵੀ ਪਤਾ ਵੀ ਅਮਰੀਕਾ ਵਰਗੇ ਮੁਲਕ ਦੇ ਨਾਲ ਐਡਾ ਵੱਡਾ ਪੰਗਾ ਲੈ ਕੇ ਬਚਣਾ ਬਹੁਤ ਔਖਾ ਹੈਗਾ। ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਹੁਣ ਉਹ ਕੂਲ ਡਾਊਨ ਹੋ ਗਈ ਹੈਗੀ ਆ। ਇੱਕ ਚੀਜ਼ ਇਸ ਦੇ ਵਿੱਚ ਗੌਰ ਤਲਬ ਕਰਨ ਵਾਲੀ ਆ, ਕੱਲ੍ਹ ਜਿਹੜਾ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ ਉਹ ਮਿਡਲ ਈਸਟ ਦੇ ਵਿੱਚ ਸੀਗਾ। ਉਹ ਸੀਰੀਆ ਦੇ ਨਾਲ ਗੱਲਬਾਤ ਕਰਨ ਦੇ ਲਈ ਉੱਥੇ ਉਹ ਪਹੁੰਚਿਆ ਸੀਗਾ। ਉਸ ਟਾਈਮ ਦੇ ਉੱਤੇ ਜਦੋਂ ਈਰਾਨ ਦੇ ਨਾਲ ਅਮਰੀਕਾ ਦੇ ਸੰਬੰਧਾਂ ਦੇ ਵਿੱਚ ਜਿਹੜਾ ਤਣਾਅ ਉਹ ਜ਼ਿਆਦਾ ਵੱਧ ਰਿਹਾ ਸੀਗਾ। ਹੁਣ ਇਹ ਨਹੀਂ ਪਤਾ ਵੀ ਕੁਛ ਇਸ ਕੂਲ ਡਾਊਨ ਕਰਨ ਦੇ ਵਿੱਚ ਕਿਤੇ ਪੁਤਿਨ ਦਾ ਕੋਈ ਹੱਥ ਹੈਗਾ ਆ ਵਿੱਚ, ਨਹੀਂ ਹੈਗਾ ਆ। ਪਰ ਇਹ ਆ ਵੀ ਉਹਦੀ ਪ੍ਰੈਜ਼ੈਂਸ ਉੱਥੇ ਉਸ ਟਾਈਮ ਦੇ ਉੱਤੇ ਜ਼ਰੂਰ ਸੀਗੀ ਜਦੋਂ ਇਹ ਸਾਰਾ ਕੁਛ ਜਿਹੜਾ ਉੱਥੇ ਵਾਪਰਿਆ ਹੈਗਾ ਆ। ਸੋ ਕਈ ਜਾਣੇ ਕਈ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਦੇ ਨੇ। ਅਤੇ ਜੇ ਸ਼ਾਂਤੀ ਵਾਲੇ ਪਾਸੇ ਨੂੰ ਗੱਲ ਵਧੀ ਆ, ਚਲੋ ਕਿਸੇ ਨੇ ਵੀ ਇਸ ਦੇ ਵਿੱਚ ਸਾਥ ਦਿੱਤਾ ਹੋਵੇ,
ਉਹ ਚੰਗੀ ਗੀ ਗੱਲ ਆ। ਜੀ ਕੱਲ ਨਾਲ ਹੀ ਜਦੋਂ ਹਰਜੋਤ ਸਿੰਘ ਜੀ ਇਰਾਨ ਦੇ ਵਿੱਚ ਇੱਕ ਹੋਰ ਇਹ ਮਿਜ਼ਾਈਲੀ ਹਮਲਿਆਂ ਤੋਂ ਬਾਅਦ ਦੇ ਵਿੱਚ ਇਹ ਖਬਰ ਆ ਗਈ ਵੀ ਉੱਥੇ ਯੂਕਰੇਨ ਦਾ ਇੱਕ ਜਿਹੜਾ ਜੈਟ ਲਾਈਨਰ ਆ ਉਹ ਹਾਦਸਾਗ੍ਰਸਤ ਜਿਹੜਾ ਉਹ ਹੋ ਗਿਆ। ਸਾਰਿਆਂ ਨੇ ਉਸ ਟਾਈਮ ਦੇ ਉੱਤੇ ਬੁਸ਼ ਕਾਰਜਕਾਲ ਦੇ ਜਿਹੜੇ ਟਾਈਮ ਆ ਉਸ ਨੂੰ ਯਾਦ ਕਰ ਲਿਆ ਵੀ ਜਦੋਂ ਅਮਰੀਕਾ ਨੇ 200 ਤੋਂ ਵੱਧ ਸਵਾਰੀਆਂ ਵਾਲਾ ਜਿਹੜਾ ਜਹਾਜ਼ ਆ ਜਿਸ ਦੇ ਵਿੱਚ ਸਾਰੇ ਹੀ ਆਮ ਲੋਕ ਹੀ ਸੀਗੇ ਉਹਨਾਂ ਨੂੰ ਜਿਹੜਾ ਉਹ ਮਿਜ਼ਾਈਲ ਦੇ ਨਾਲ ਜਿਹੜਾ ਉਹ ਨਸ਼ਟ ਕਰ ਦਿੱਤਾ ਸੀਗਾ। ਸਾਰੇ ਦੇ ਸਾਰੇ ਲੋਕ ਮਾਰੇ ਗਏ ਸੀਗੇ ਅਤੇ ਇਹ ਕਿਹਾ ਸੀਗਾ ਵੀ ਸ਼ਾਇਦ ਉਸ ਟਾਈਮ ਦੇ ਉੱਤੇ ਇਸ ਦੇ ਵਿੱਚ ਅੱਤਵਾਦੀ ਸੀਗੇ ਅਤੇ ਤਾਂ ਅਸੀਂ ਜਿਹੜਾ ਇਸ ਜਹਾਜ਼ ਨੂੰ ਮਾਰ ਦਿੱਤਾ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੱਡੇ ਬੁਸ਼ ਆ ਉਹਨਾਂ ਨੇ ਇਹ ਆਖਿਆ ਸੀਗਾ ਵੀ ਮੈਂ ਮਾਫੀ ਇਸ ਦੇ ਬਾਬਤ ਕਿਸੇ ਤਰੀਕੇ ਦੀ ਜਿਹੜੀ ਉਹ ਨਹੀਂ ਮੰਗਣੀ। ਸੋ ਉਸ ਟਾਈਮ ਦੀ ਗੱਲ ਜਿਹੜੇ ਸਾਰਿਆਂ ਦੇ ਦਿਮਾਗ ਦੇ ਵਿੱਚ ਆ ਗਈ ਜਿੱਦਾਂ ਹੀ ਇਹ ਖਬਰ ਆਈ ਵੀ ਯੂਕਰੇਨ ਦਾ ਇੱਕ ਜਹਾਜ਼ ਜਿਹੜਾ ਆ ਉਹ ਇਰਾਨ ਦੇ ਜਿਹੜਾ ਤਹਿਰਾਨ ਦਾ ਏਅਰਪੋਰਟ ਆ ਉੱਥੋਂ ਉਡਾਨ ਭਰਨ ਤੋਂ ਬਾਅਦ ਤੱਕ ਕੁਛ ਚਿਰ ਬਾਅਦ ਹੀ ਜਿਹੜਾ ਆ ਉਹ ਹਾਦਸਾਗ੍ਰਸਤ ਹੋ ਗਿਆ। ਸਾਰਿਆਂ ਨੂੰ ਉਹ ਗੱਲਾਂ ਯਾਦ ਆ ਗਈਆਂ ਅਤੇ ਪਰ ਬਾਅਦ ਦੇ ਵਿੱਚ ਯੂਕਰੇਨ ਵਾਲਿਆਂ ਨੇ ਇਰਾਨ ਵਾਲਿਆਂ ਨੇ ਇਹ ਜਿਹੜਾ ਉਹ ਆਖ ਦਿੱਤਾ ਵੀ ਇਸ ਦੇ ਵਿੱਚ ਕੋਈ ਤਕਨੀਕੀ ਪ੍ਰੋਬਲਮ ਆ ਉਸ ਦੇ ਕਰਕੇ ਜਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ। ਇਸ ਦੇ ਵਿੱਚ 176 ਜਿਹੜੀਆਂ ਸਵਾਰੀਆਂ ਅਤੇ ਜਿਹੜੇ ਕਰੂ ਮੈਂਬਰ ਆ ਸਾਰੇ ਦੇ ਸਾਰੇ ਜਿਹੜੇ ਆ ਉਹ ਮਾਰੇ ਗਏ ਆ। ਜਿਹੜਾ ਯੂਕਰੇਨ ਨੇ ਪਹਿਲੋਂ ਜਿਹੜਾ ਇਹ ਇੱਕ ਟਵੀਟ ਕੀਤਾ ਵੀ ਇਸ ਦੇ ਵਿੱਚ ਕੋਈ ਤਕਨੀਕੀ ਪ੍ਰੋਬਲਮ ਆ, ਬਾਅਦ ਦੇ ਵਿੱਚ ਉਹਨਾਂ ਨੇ ਉਹ ਡਿਲੀਟ ਕਰ ਦਿੱਤਾ। ਇਹ ਆਖਿਆ ਵੀ ਪੂਰੀ ਜਿਹੜੀ ਜਾਂਚ ਹੋਣ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਕੀਤੀ ਜਾਊਗੀ। ਉਹਨਾਂ ਨੇ ਇਸ ਦੇ ਵਿੱਚ ਦੱਸਿਆ ਵੀ ਇਸ 176 ਜਿਹੜੇ ਲੋਕ ਮਾਰੇ ਗਏ ਇਸ ਹਾਦਸੇ ਦੇ ਵਿੱਚ 82 ਇਸ ਦੇ ਵਿੱਚ ਇਰਾਨੀ ਸੀਗੇ, 63 ਕੈਨੇਡੀਅਨ, 11 ਯੂਕਰੇਨੀਅਨ ਜਿਨ੍ਹਾਂ ਦੇ ਵਿੱਚ 9 ਕਰੂ ਦੇ ਮੈਂਬਰ ਵੀ ਸੀਗੇ, 10 ਜਿਹੜੇ ਹੋਰ ਜਿਹੜੇ ਸਵੀਡਨ ਤੋਂ, 4 ਅਫਗਾਨੀ, 3 ਜਰਮਨ ਅਤੇ 3 UK ਦੇ ਜਿਹੜੇ ਨਾਗਰਿਕ ਆ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਅਤੇ ਹੁਣ ਜਿਹੜਾ ਬੋਇੰਗ 737-800 ਜਿਹੜਾ ਇਹ ਜਹਾਜ਼ ਸੀਗਾ ਫਲਾਈਟ 752 ਇਸ ਦੀ ਜਿਹੜੀ ਹੁਣ ਜਾਂਚ ਜਿਹੜੀ ਹੋਵੇਗੀ ਵੀ ਇਹ ਹਾਦਸਾ ਕਿਸ ਤਰੀਕੇ ਦੇ ਨਾਲ ਹੋਇਆ। ਇਰਾਨ ਵਾਲਿਆਂ ਨੇ ਵੀ ਉਸੇ ਟਾਈਮ ਹੀ ਆਪਣੇ ਸਟੇਟ ਮੀਡੀਆ ਦੇ ਵਿੱਚ ਇਹੀ ਜਿਹੜੀ ਗੱਲ ਆਖੀ ਵੀ ਇਹ ਤਕਨੀਕੀ ਪ੍ਰੋਬਲਮ ਦੇ ਕਰਕੇ ਜਿਹੜਾ ਜਹਾਜ਼ ਆ ਉਹ ਡਿੱਗ ਪਿਆ। ਸਾਰਿਆਂ ਨੇ ਇਹ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਵੀ ਤੁਸੀਂ ਜਾਂਚ ਤੋਂ ਪਹਿਲਾਂ ਹੀ ਜਿਹੜਾ ਉਹ ਕਿੱਦਾਂ ਜਿਹੜਾ ਇਹ ਫੈਸਲਾ ਜਿਹੜਾ ਉਹ ਸੁਣਾ ਦਿੱਤਾ, ਸਿੱਟੇ 'ਤੇ ਪਹੁੰਚ ਗਏ ਵੀ ਇਹ ਤਕਨੀਕੀ ਪ੍ਰੋਬਲਮ ਜਿਹੜੀ ਆ ਉਹ ਜੀ ਹੋ ਸਕਦੀ ਆ। 2 ਮਿੰਟ ਬਾਅਦ ਹੀ ਹਰਜੋਤ ਸਿੰਘ ਜੀ ਇਹ ਜਹਾਜ਼ ਜਿਹੜਾ ਆ ਉਹ ਹਾਦਸਾਗ੍ਰਸਤ ਹੋ ਗਿਆ ਸੀ। ਅਜੇ 7300 ਫੁੱਟ ਦੀ ਉਚਾਈ ਦੇ ਉੱਤੇ ਪਹੁੰਚਿਆ ਸੀਗਾ ਜਦ ਅਚਾਨਕ ਕਹਿੰਦੇ ਆ ਵੀ ਇਸ ਦੇ ਨਾਲ ਜਿਹੜੀ ਟੈਲੀਮੀਟਰੀ ਆ ਥੱਲੇ ਜਿਹੜਾ ਟਾਵਰ ਹੁੰਦਾ ਆ ਉਸ ਦੇ ਨਾਲ ਉਹ ਟੁੱਟ ਗਈ ਅਤੇ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹੁਣ ਇਹ ਥੋੜ੍ਹੇ ਚਿਰਾਂ ਬਾਅਦ ਹੀ ਜਿਹੜਾ ਪਤਾ ਲੱਗੂਗਾ, ਜਾਂਚ ਤੋਂ ਬਾਅਦ 'ਚ ਹੀ ਪਤਾ ਲੱਗੂਗਾ ਬਲੈਕ ਬਾਕਸ ਇਸ ਜਹਾਜ਼ ਦਾ ਲੱਭਣ ਤੋਂ ਬਾਅਦ 'ਚ ਵੀ ਅਸਲ ਦੇ ਵਿੱਚ ਕੀ ਕਾਰਨ ਜਿਹੜਾ ਉਸ ਦੇ ਵਿੱਚ ਬਣਿਆ ਹੋ ਸਕਦਾ ਹੈ। ਬਹੁਤ ਹੀ ਜਿਹੜੀ ਇਹ ਮਾੜੀ ਖਬਰ ਆ ਰਹੀ ਹੈਗੀ ਆ। 176 ਲੋਕ ਜਿਹੜੇ ਆ ਉਹ ਮਾਰੇ ਗਏ ਅਤੇ ਨਾਲ ਦੀ ਨਾਲ ਜਿਹੜਾ 737 ਪਹਿਲਾਂ ਵੀ ਇਹਨਾਂ ਦੀਆਂ ਕੰਪਲੇਨਾਂ ਆ ਰਹੀਆਂ। ਇਹ ਸਿਰਫ ਕਹਿੰਦੇ ਨਵਾਂ ਹੀ ਜਹਾਜ਼ ਸੀ 2016 ਦੇ ਵਿੱਚ ਜਿਹੜਾ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਸ ਮੈਕਸ ਵਾਲਾ ਨਹੀਂ ਸੀਗਾ ਜੀ, ਇਹ ਮੈਕਸ ਵਾਲਾ ਨਹੀਂ ਸੀ, 737-800 ਸੀਰੀਜ਼ ਦਾ ਸੀ। ਜੀ ਤਾਂ ਇਹਨੂੰ 2016 'ਚ ਹੀ ਜਿਹੜਾ ਇਹ ਡਿਲੀਵਰ ਕੀਤਾ ਗਿਆ ਸੀ। ਸੋ ਕੈਨੇਡਾ ਵਾਲਿਆਂ ਦੇ ਵੀ ਲਈ ਵੀ ਆਪਾਂ ਦੁੱਖ ਜ਼ਾਹਰ ਕਰਦੇ ਹਾਂ ਅਤੇ ਯੂਕਰੇਨ ਵਾਲਿਆਂ ਦੇ ਵੀ ਲਈ ਕੈਨੇਡੀਅਨ 65 ਦੇ ਕਰੀਬ ਜਿਹੜੇ ਕੈਨੇਡੀਅਨ ਲੋਕ ਜਿਹੜੇ ਆ ਅਲਬਰਟਾ ਸਟੇਟ ਦੇ ਉਹਨਾਂ ਸਟੇਟਾਂ ਦੇ ਸੀਗੇ, ਵੈਨਕੂਵਰ ਤੋਂ ਨਹੀਂ, ਇੱਧਰਲੀ ਸਾਈਡ ਦੇ ਨਹੀਂ ਸੀ। 65 ਦੇ ਕਰੀਬ ਜਿਹੜੇ ਕੈਨੇਡੀਅਨ ਆ ਉਹ ਇਹਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈਗੀ ਆ ਜੀ। 63 ਕੈਨੇਡੀਅਨ ਜਿਹੜੇ ਇਸ 'ਚ ਮਾਰੇ ਗਏ ਨੇ, 82 ਜਿਹੜੇ ਇਰਾਨੀ ਆ। ਸੋ ਇਰਾਨੀ, ਕੈਨੇਡੀਅਨ, ਯੂਕਰੇਨੀਅਨ, ਸਵੀਡਨ, ਅਫਗਾਨੀ, ਜਰਮਨ, ਇਹਨਾਂ ਸਾਰੇ ਲੋਕਾਂ ਦੇ ਨਾਲ, ਇਹਨਾਂ ਪਰਿਵਾਰਾਂ ਦੇ ਨਾਲ ਅਸੀਂ ਜਿਹੜਾ ਜੀ ਹਮਦਰਦੀ ਪ੍ਰਗਟ ਕਰ ਸਕਦੇ ਹਾਂ ਕਿਉਂਕਿ ਇਹ ਜਿਹੜਾ ਹਾਦਸਾ ਹੈ ਉਸ ਟਾਈਮ ਦੇ ਉੱਤੇ ਜਦੋਂ ਵਾਪਰਿਆ ਜਦੋਂ ਤਣਾਅ ਦਾ ਮਾਹੌਲ ਇਰਾਨ ਅਤੇ ਅਮਰੀਕਾ ਦੇ ਵਿੱਚ ਪੂਰਾ ਚਰਨ ਸੀਮਾ ਦੇ ਉੱਤੇ ਸੀਗਾ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ। ਇੱਕ ਵਾਰੀ ਫਿਰ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਸਾਊਥ ਦੇ ਵਿੱਚ ਜਿਹੜਾ ਵੈਦਰ ਆ ਉਹ ਕਾਫੀ ਜਿਹੜਾ ਬੈਡ ਚੱਲ ਰਿਹਾ ਹੈਗਾ। ਟੋਰਨੇਡੋਜ਼ ਆ ਸਕਦੇ ਆ, ਥੰਡਰ ਸਟਾਰਮ ਆ ਸਕਦੇ ਹੈਗੇ ਆ ਡੀਪ ਸਾਊਥ ਦੇ ਵਿੱਚ। ਇਹ ਜਿਹੜੇ ਆਉਣ ਵਾਲੇ 2-3 ਦਿਨ ਆ ਇਹ ਕਾਫੀ ਜਿਹੜਾ ਬੁਰਾ ਸਮਾਂ ਹੈਗਾ ਆ, ਖਾਸ ਕਰਕੇ ਜਿਹੜੀਆਂ ਸਟੇਟਸ ਹੈਗੀਆਂ ਟੈਕਸਸ,
ਓਕਲਾਹੋਮਾ, ਅਰਕਨਸਾ ਅਤੇ ਲੂਜ਼ੀਆਨਾ ਦੇ ਵਿੱਚ, ਜਿਹੜਾ ਕਿ ਕਹਿੰਦੇ 9 ਮਿਲੀਅਨ ਲੋਕ ਜਿਹੜੇ ਆ ਉਹਨਾਂ ਨੂੰ ਅਫੈਕਟ ਕਰ ਸਕਦਾ ਹੈਗਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਅਗਰ ਕੋਈ ਇਹਨਾਂ ਸਟੇਟਾਂ ਵੱਲ ਜਾ ਰਿਹਾ ਜਾਂ ਰਹਿੰਦੇ ਆ, ਥੋੜ੍ਹਾ ਕੇਅਰਫੁਲ ਰਹੋ, ਕਿਉਂਕਿ ਜਿਹੜਾ ਕਾਫੀ ਵੈਦਰ ਕਹਿੰਦੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਹ ਖਰਾਬ ਹੋਣਾ ਹੈਗਾ ਉੱਥੇ। ਜੀ ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੀ ਜਿਹੜੀ ਇੰਪੀਚਮੈਂਟ ਉਹ ਕਿਤੇ ਹਾਲ ਦੀ ਘੜੀ ਇਸ ਇਰਾਨ ਦੇ ਮਸਲੇ ਦੇ ਕਰਕੇ ਜਿਹੜੀ ਉਹ ਬੈਕ ਸੀਟ ਦੇ ਉੱਤੇ ਜਿਹੜੀ ਉਹ ਗਈ ਆ। ਉੱਧਰ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਕੱਲ੍ਹ ਇਹ ਇਸ਼ਾਰਾ ਕੀਤਾ ਹੈ ਵੀ ਉਹ ਜਿਹੜੇ ਇੰਪੀਚਮੈਂਟ ਆ ਉਸ ਦਾ ਜਿਹੜਾ ਟਰਾਇਲ ਆ ਉਸ ਨੂੰ ਜਲਦ ਹੀ ਉੱਥੇ ਰਨ ਸੈਨੇਟ ਦੇ ਵਿੱਚ ਕਰਨਗੇ। ਉਹਨਾਂ ਨੇ ਇਹ ਜਿਹੜਾ ਆਖਿਆ ਵੀ ਉਹਨਾਂ ਦੇ ਕੋਲ ਇਨਫ ਵੋਟਸ ਹੈਗੀਆਂ ਨੇ ਜਿਸ ਦੇ ਨਾਲ ਉਹ ਇਸ ਨੂੰ ਜਿਹੜਾ ਆ ਉਹ ਤੋੜ ਸਕਦੇ ਨੇ। ਨੈਂਸੀ ਪਲੋਸੀ ਜਿਹੜੀ ਹਾਊਸ ਦੀ ਸਪੀਕਰ ਆ ਉਹ ਮੰਗ ਕਰ ਰਹੀ ਆ ਮਿਚ ਮਕੌਨਲ ਤੋਂ ਵੀ ਜਿਹੜੇ ਵਿਟਨੈਸਿਸ ਆ ਅਤੇ ਜਿਹੜਾ ਟਰਾਇਲ ਆ ਉਸ ਦੇ ਵਿੱਚ ਹੋਰ ਲੋਕਾਂ ਦੀ ਗੱਲ ਵੀ ਜਿਹੜੀ ਇਸ ਦੇ ਵਿੱਚ ਸੁਣੀ ਜਾਵੇ, ਜਿਸ ਨੂੰ ਜਿਹੜਾ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਆ ਉਹਨਾਂ ਨੇ ਮੰਨਣ ਤੋਂ ਇਨਕਾਰ ਜਿਹੜਾ ਆ ਉਹ ਕਰ ਦਿੱਤਾ ਹੋਇਆ ਆ। ਸੋ ਹਾਲ ਦੀ ਘੜੀ ਇੱਦਾਂ ਲੱਗ ਰਿਹਾ ਹੈ ਵੀ ਜਿਹੜੇ ਇੰਪੀਚਮੈਂਟ ਦਾ ਜਿਹੜਾ ਟਰਾਇਲ ਆ ਸੈਨੇਟ ਦੇ ਵਿੱਚ ਉਹ ਵਿਦਆਊਟ ਕਿਤੇ ਨਾ ਕਿਤੇ ਪਲੋਸੀ ਨੂੰ ਵਿੱਚ ਨਾਲ ਰੱਖਦੇ ਹੋਏ ਉਹ ਚਲਾਇਆ ਜਿਹੜਾ ਉਹ ਜਾ ਸਕਦਾ ਆ। ਅਤੇ ਸੈਨੇਟ ਦੇ ਵਿੱਚ ਕਹਿੰਦੇ ਇੱਕ ਰੈਜ਼ੋਲਿਊਸ਼ਨ ਆ ਉਹ ਜਲਦ ਹੀ ਲਿਆਉਣ ਦੀ ਤਿਆਰੀਆਂ ਹੈਗੀਆਂ ਨੇ ਮਿਚ ਮਕੌਨਲ ਦੇ ਦੁਆਰਾ ਵੀ ਇਸ ਟਰਾਇਲ ਆ ਉਸ ਨੂੰ ਜਲਦੀ ਜਿਹੜਾ ਉਹ ਸ਼ੁਰੂ ਕੀਤਾ ਜਾਵੇ। ਜਿਹੜੀ ਨੈਂਸੀ ਪਲੋਸੀ ਆ ਉਹ ਕਹਿੰਦੀ ਹੈ ਮਿਚ ਮਕੌਨਲ ਨੂੰ ਕਹਿ ਰਹੀ ਹੈ ਵੀ ਆਪਣਾ ਜਿਹੜਾ ਟਰਾਇਲ ਦਾ ਪਲਾਨ ਆ ਉਹ ਰਿਲੀਜ਼ ਕਰੋ। ਮਿਚ ਮਕੌਨਲ ਉਹ ਰਿਲੀਜ਼ ਕਰਨ ਤੋਂ ਇਨਕਾਰੀ ਆ ਅਤੇ ਉਹਨਾਂ ਨੇ ਇਹ ਆਖਿਆ ਆ ਵੀ ਉਹ ਪੂਰਾ ਜਿਹੜਾ ਸਾਥ ਆ ਉਹ ਵਾਈਟ ਹਾਊਸ ਦਾ ਅਤੇ ਡੋਨਲਡ ਟਰੰਪ ਦਾ ਜਿਹੜਾ ਆ ਉਹ ਦੇਣਗੇ। ਜਿਹੜੇ ਸੰਵਿਧਾਨ ਦੇ ਮੁਤਾਬਕ ਜਿਹੜਾ ਕਹਿੰਦੇ ਆ, ਜਿਹੜੇ ਪਲੋਸੀ ਕਹਿੰਦੀ ਆ ਵੀ ਸੰਵਿਧਾਨ ਨੂੰ ਉਹ ਛਿੱਕੇ ਟੰਗ ਕੇ ਅਤੇ ਸਿਰਫ ਅਤੇ ਸਿਰਫ ਉਹ ਵਾਈਟ ਹਾਊਸ ਅਤੇ ਟਰੰਪ ਦਾ ਜਿਹੜਾ ਸਾਥ ਆ ਉਹ ਦੇਣ ਜਿਹੜਾ ਉਹ ਜਾ ਰਹੇ ਆ। ਅਤੇ ਮਿਚ ਮਕੌਨਲ ਅਤੇ ਰਾਸ਼ਟਰਪਤੀ ਟਰੰਪ ਅਤੇ GOP ਵਾਲੇ ਇਹ ਕਹਿ ਰਹੇ ਆ ਵੀ ਇਹਨਾਂ ਦੀ ਇੰਪੀਚਮੈਂਟ ਦੇ ਵਿੱਚ ਕੋਈ ਬਹੁਤਾ ਮਜ਼ਬੂਤੀ ਹੈ ਨਹੀਂ, ਇਸ ਕਰਕੇ ਉਹ ਜਿਹੜੇ ਇੰਪੀਚਮੈਂਟ ਦੇ ਜਿਹੜੀਆਂ ਆਰਟੀਕਲਸ ਆ ਉਸ ਨੂੰ ਆਪਣੇ ਨਾਲ ਜਿਹੜਾ ਰੱਖੀ ਬੈਠੇ ਆ ਅਤੇ ਉਹਨਾਂ ਨੂੰ ਸੈਨੇਟ ਦੇ ਵਿੱਚ ਨਹੀਂ ਘੱਲ ਰਹੇ। ਹਾਲ ਦੀ ਘੜੀ ਇਹ ਦੋਨਾਂ ਹੀ ਲੀਡਰਸ ਦੇ ਵਿਚਕਾਰ ਜਿਹੜਾ ਇੰਪਾਸ ਜਿਹੜਾ ਬਣਿਆ ਪਿਆ ਆ, ਕੋਈ ਸਮਝੌਤਾ ਜਿਹੜਾ ਹੋਣ ਦੇ ਅਸਾਰ ਜਿਹੜੇ ਉਹ ਨਜ਼ਰ ਨਹੀਂ ਆ ਰਹੇ, ਤਾਂ ਜੋ ਜਿਹੜੇ ਇੰਪੀਚਮੈਂਟ ਦੇ ਆਰਟੀਕਲਸ ਹਾਊਸ ਤੋਂ ਜਿਹੜੇ ਸੈਨੇਟ ਦੇ ਵਿੱਚ ਆਉਣ ਅਤੇ ਇੱਥੇ ਟਰਾਇਲ ਜਿਹੜਾ ਉਹ ਸ਼ੁਰੂ ਹੋ ਸਕੇ। ਕੱਲ੍ਹ ਜਿਹੜੇ ਜੌਨ ਬੋਲਟਨ ਆ ਉਸ ਨੇ ਇਹ ਬਿਆਨ ਦਿੱਤਾ ਸੀਗਾ ਵੀ ਉਹ ਇਸ ਦੇ ਸੰਬੰਧ ਦੇ ਵਿੱਚ ਇੱਥੇ ਸੈਨੇਟ ਦੇ ਵਿੱਚ ਜਿਹੜਾ ਆ ਆਉਣ ਦੇ ਲਈ ਤਿਆਰ ਨੇ ਅਤੇ ਇੱਥੇ ਜਿਹੜੇ ਬਿਆਨ ਆ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੇ ਲਈ ਰਾਜੀ ਜਿਹੜੇ ਹੋਣਗੇ। ਪਰ ਮਿਚ ਮਕੌਨਲ ਕਿਸੇ ਵੀ ਵਿਟਨੈਸ ਨੂੰ ਇਸ ਟਰਾਇਲ ਦੇ ਵਿੱਚ ਉਹ ਰਨ ਨਹੀਂ ਕਰਨਾ ਚਾਹੁੰਦੇ। ਇਸ ਹਿਸਾਬ ਦੇ ਨਾਲ ਤੁਸੀਂ ਸੋਚੋ ਵੀ ਜਿਹੜੀ ਕੋਈ ਅਦਾਲਤ ਦੇ ਵਿੱਚ ਕਿਸੇ ਦਾ ਟਰਾਇਲ ਚੱਲ ਰਿਹਾ ਹੋਵੇ ਤਾਂ ਜਿਹੜੇ ਜਿਨ੍ਹਾਂ ਨੇ ਟਰਾਇਲ ਜਿਹੜਾ ਚਲਾਉਣਾ ਹੈ ਉਹ ਕਹਿ ਰਹੇ ਹੋਣ ਵੀ ਅਸੀਂ ਕਿਸੇ ਵੀ ਗਵਾਹ ਨੂੰ ਜਿਹੜਾ ਇੱਥੇ ਨਹੀਂ ਬੁਲਾਵਾਂਗੇ, ਪਰ ਜਿਹੜੇ ਇੱਥੇ ਉੱਦਾਂ ਮੌਜੂਦ ਨੇ, ਜਿਹੜੇ ਸੈਨੇਟਰਸ ਮੌਜੂਦ ਆ, ਸਿਰਫ ਉਹਨਾਂ ਦੀਆਂ ਹੀ ਜਿਹੜੀਆਂ ਗੱਲਾਂ ਆ ਉਹ ਸੁਣੀਆਂ ਜਾਣਗੀਆਂ। ਜੀ, ਸੋ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਨ ਹੈਗੇ ਆ ਏਰਿਕ ਟਰੰਪ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਬਿਨਾਂ ਵਜ੍ਹਾ ਤੋਂ ਇਹ ਗੱਲਬਾਤ ਫੈਲਾ ਰਹੇ ਆ ਵੀ ਨਹੀਂ ਜੀ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਰਾਨ ਵਾਲਾ ਜਿਹੜਾ ਮਸਲਾ ਇਹ ਸ਼ੁਰੂ ਹੋਇਆ ਸੀ, ਇਹ ਇੱਕ ਤਰ੍ਹਾਂ ਦੇ ਨਾਲ ਡਿਸਟਰੈਕਸ਼ਨ ਹੈਗੀ ਆ ਇੰਪੀਚਮੈਂਟ ਤੋਂ, ਜਦੋਂ ਕਿ ਸਾਰਿਆਂ ਨੂੰ ਪਤਾ ਵੀ ਇੰਪੀਚਮੈਂਟ ਜਿਹੜੀ ਆ ਸੈਨੇਟ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੰਪੀਚ ਹੋਣ ਦੇ ਚਾਂਸ ਬਹੁਤ ਹੀ ਘੱਟ ਹੈਗੇ ਆ। ਜੀ, ਚਾਹੇ ਚਾਂਸਿਸ ਜਿਹੜੇ ਘੱਟ ਹੈਗੇ ਪਰ ਇਨ ਐਨੀ ਕੇਸ ਜਿੱਦਾਂ ਬਾਕੀ ਚੀਜ਼ਾਂ ਆ ਉਸ ਨੂੰ ਲੈ ਕੇ ਜਿਹੜੇ ਐਲਿਜ਼ਾਬੈਥ ਵਾਰਨ ਆ ਉਸ ਨੇ ਵੀ ਇਹ ਆਖਿਆ ਆ ਵੀ ਇਹ ਵੀ ਉਸ ਮੌਕੇ ਦੇ ਉੱਤੇ ਇਰਾਨ ਦਾ ਮਸਲਾ ਜਿਹੜਾ ਉਹ ਵਾਪਰਿਆ ਜਦੋਂ ਇੰਪੀਚਮੈਂਟ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਜਿਹੜਾ ਉਹ ਹੋਣਾ ਸੀਗਾ। ਅਤੇ ਇਹ ਕੋਈ ਪਹਿਲੇ ਰਾਸ਼ਟਰਪਤੀ ਨਹੀਂ ਹੈ ਜਾਂ ਪਹਿਲਾ ਕੋਈ ਪ੍ਰਸ਼ਾਸਨ ਨਹੀਂ ਹੈ ਜਿਹਨੇ ਇੱਦਾਂ ਦਾ ਕੋਈ ਕੰਮ ਕੀਤਾ ਹੋਊਗਾ। ਇਸ ਤੋਂ ਪਹਿਲਾਂ ਵੀ ਜਿਹੜੇ ਵੀ ਕੋਈ ਤੱਤੇ ਪਾਣੀਆਂ ਦੇ ਵਿੱਚ ਫਸਦੇ ਨਜ਼ਰ ਆਉਂਦੇ ਹੁੰਦੇ ਸੀਗੇ, ਕਿਤੇ ਨਾ ਕਿਤੇ ਮਿਲਟਰੀ ਦਾ ਅਤੇ ਅਜਿਹੀਆਂ ਚੀਜ਼ਾਂ ਦਾ ਕਹਿੰਦੇ ਆ ਵੀ ਸਹਾਰਾ ਲੈਂਦੇ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਆਈਡਾਹੋ ਦੇ ਵਿੱਚ ਇੱਕ ਸਕੀ ਰਿਜ਼ੋਰਟ ਦੇ ਵਿੱਚ ਐਵਲਾਂਚ ਜਿਹੜਾ ਹੋਣ ਦੇ ਕਰਕੇ ਬਰਫ਼ ਜਿਹੜੀ ਆ ਉਹ ਲਗਾਤਾਰ ਜਿਹੜੀ ਬਹੁਤ ਭਾਰੀ ਮਾਤਰਾ ਦੇ ਵਿੱਚ ਥੱਲੇ ਜਿਹੜੀ ਰਿੜ ਕੇ ਆ ਗਈ, ਜਿਸ ਕਰਕੇ 2 ਜਾਣਿਆਂ ਦੀ ਮੌਤ ਦੀ ਖਬਰ ਆ ਰਹੀ ਆ। ਦਾ ਸ਼ੋਸ਼ੋਨ ਕਾਊਂਟੀ ਦੇ ਵਿੱਚ ਇਹ ਘਟਨਾ ਵਾਪਰੀ ਆ। 5 ਜਾਣਿਆਂ ਨੂੰ ਕਹਿੰਦੇ ਆ ਉੱਥੋਂ ਦੇ ਸ਼ੈਰਿਫ ਆਫਿਸ ਨੇ ਜਿਹੜਾ ਦੱਸਿਆ ਉਹਨਾਂ ਨੇ ਬਚਾਇਆ ਆ ਅਤੇ 2 ਜਾਣਿਆਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਉਹਨਾਂ ਨੇ ਉੱਥੋਂ ਜਿਹੜੀਆਂ ਉਹ ਕੱਢੀਆਂ ਆ। 5 ਜਿਹੜੇ ਸਕੀਰਸ ਉਹਨਾਂ ਨੂੰ ਜਿਹੜੀ ਮਾਈਨਰ ਇੰਜਰੀਜ਼ ਆ ਇਸ ਸਕੀ ਰਿਜ਼ੋਰਟ ਆਈਡਾਹੋ ਦੇ ਵਿੱਚ ਜਿਹੜੀ ਆ ਉਹ ਵਾਪਰੀ ਆ।
ਜੀ, ਅਗਲੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਜਿਹੜੇ ਕਹਿੰਦੇ ਅੱਗਾਂ ਲੱਗਣ ਦੇ ਨਾਲ ਜਿਹੜੇ ਐਨੀਮਲਸ ਮਾਰੇ ਗਏ ਹੈਗੇ ਆ, ਉਹਨਾਂ ਦੀ ਗਿਣਤੀ ਜਿਹੜੀ ਹੁਣ ਡਬਲ ਕਰ ਦਿੱਤੀ ਗਈ ਹੈਗੀ ਆ। ਜਿਹੜੇ ਨਵੇਂ ਫਿਗਰਸ ਆਏ ਹੈਗੇ ਯੂਨੀਵਰਸਿਟੀ ਆਫ ਸਿਡਨੀ ਦੇ ਇੱਕ ਕ੍ਰਿਸ ਡਿਕਮੈਨ ਜਿਹੜੇ ਸਾਇੰਟਿਸਟ ਆ, ਉਹਨਾਂ ਵੱਲੋਂ ਕਹਿੰਦੇ ਪਈ 1 ਬਿਲੀਅਨ ਐਨੀਮਲਸ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਅੱਗ ਦੀ ਭੇਂਟ ਚੜ੍ਹ ਗਏ ਹੈਗੇ ਆ, ਜਿਹਦੇ ਵਿੱਚੋਂ ਕਹਿੰਦੇ 800 ਮਿਲੀਅਨ ਐਨੀਮਲਸ ਇਕੱਲੇ ਜਿਹੜਾ ਨਿਊ ਸਾਊਥ ਵੇਲਜ਼ ਹੈਗਾ ਆ ਉਹਦੇ ਵਿੱਚ ਆ। ਬਾਕੀ ਜਿਹੜੀਆਂ ਉਹਨਾਂ ਦੀਆਂ ਸਟੇਟਸ ਹੈਗੀਆਂ ਟੋਟਲ ਮਿਲਾ ਕੇ 1 ਬਿਲੀਅਨ ਐਨੀਮਲਸ ਜਿਹੜੇ ਆ ਆਸਟ੍ਰੇਲੀਆ ਜਿਹੜਾ ਮੁਲਕ ਆ ਉਹਦੇ ਵਿੱਚੋਂ ਅੱਗਾਂ ਦੇ ਕਰਕੇ ਜਿਹੜੇ ਆ ਅੱਗ ਦੀ ਭੇਂਟ ਚੜ੍ਹ ਗਏ ਅਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। ਇਹ ਬਹੁਤ ਹੀ ਜਿਹੜਾ ਇੱਕ ਵੱਡਾ ਜਿਹੜਾ ਨੰਬਰ ਹੈਗਾ ਆ। ਜੀ ਬਿਲਕੁਲ ਜੀ, ਉੱਥੇ ਦੀ ਬਨਸਪਤੀ, ਉੱਥੇ ਦੇ ਜੰਗਲਾਤ ਦੇ ਉੱਤੇ ਇਸ ਦਾ ਬਹੁਤ ਵੱਡਾ ਜਿਹੜਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਜਿਹੜਾ ਉਹ ਰਹਿਣਾ ਆ। ਪੂਰੀ ਤਰ੍ਹਾਂ ਜਿਹੜਾ ਈਕੋਸਿਸਟਮ ਆ ਉਹ ਉੱਥੇ ਦਾ ਜਿਹੜਾ ਆ ਉਥਲ ਪੁਥਲ ਉਸ ਦੇ ਵਿੱਚ ਜਿਹੜੀ ਆ ਪੂਰੀ ਤਰ੍ਹਾਂ ਆ ਜਾਣੀ ਆ। ਸੋ ਇਸ ਤੋਂ ਕਿਸ ਤਰੀਕੇ ਦੇ ਨਾਲ ਕਾਬੂ ਪਾਇਆ ਜਾਵੇਗਾ, ਕਿੱਦਾਂ ਇਸ ਨੂੰ ਠੀਕ ਕਰਨਗੇ, ਇਹ ਇੱਕ ਬਹੁਤ ਵੱਡੀ ਚੁਣੌਤੀ ਆ ਆਸਟ੍ਰੇਲੀਅਨਸ ਉਹਨਾਂ ਦੇ ਸਾਹਮਣੇ ਜਿਹੜੀ ਉਹ ਆ ਰਹੀ ਆ। ਮੈਲਾਕੋਟਾ ਦੀ ਉੱਦਾਂ ਅੱਗ ਆ ਜਿਹੜੀ ਸੀਗੀ ਜਿਹੜੀ ਕਾਫੀ ਭਿਆਨਕ ਲੱਗੀ ਸੀ। ਕੱਲ੍ਹ ਉੱਥੋਂ ਦੀਆਂ ਤਸਵੀਰਾਂ ਕੁਛ ਆਈਆਂ ਸੀਗੀਆਂ ਵੀ ਉੱਥੇ ਅੱਗ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਉਸ ਇਲਾਕੇ ਦੇ ਵਿੱਚ ਜਿਹੜਾ ਉਹ ਕਾਬੂ ਪਾ ਲਿਆ ਗਿਆ ਹੈਗਾ ਆ, ਜਿਹੜੀ ਕਿ ਇੱਕ ਉਹਦੇ ਵਾਸਤੇ ਥੋੜ੍ਹੀ ਜਿਹੀ ਇੱਕ ਚੰਗੀ ਖਬਰ ਜਿਹੜੀ ਹੈਗੀ ਆ। ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਇਸ ਦੇ ਵੀ ਨਾਲ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਪਿਛਲੀਆਂ ਇਲੈਕਸ਼ਨਸ ਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਇੱਕ ਕਾਫੀ ਵੱਡਾ ਜਿਹੜਾ ਮੁੱਦੇ ਦੇ ਵਜੋਂ ਆਸਟ੍ਰੇਲੀਅਨ ਇਲੈਕਸ਼ਨਸ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਸੀਗਾ। ਜੀ, 25 ਮਿਲੀਅਨ ਏਕੜਸ ਜਿਹੜੇ ਆ ਉਹ ਅੱਗ ਦੀ ਭੇਂਟ ਚੜੇ ਹੈਗੇ। ਜੀ, ਅਜੇ ਵੀ ਇਹ ਅੱਗਾਂ ਪੂਰੀ ਤਰ੍ਹਾਂ ਕਾਬੂ 'ਚ ਨਹੀਂ ਆ ਅਤੇ ਆਉਣ ਵਾਲੇ ਕਹਿੰਦੇ ਕਈ ਮਹੀਨੇ ਜਿਹੜੇ ਆ ਉਹ ਲੱਗ ਜਾਣਗੇ ਇਹਨਾਂ ਅੱਗਾਂ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਵਿੱਚ। ਜਿਹੜੀ ਕਹਿ ਲਓ ਵੀ ਮਦਰ ਨੇਚਰ ਦੇ ਦੁਆਰਾ ਵੀ ਜਿਹੜਾ ਇਹ ਪੂਰਾ ਕਹਿਰ ਆ ਉਹ ਚੱਲ ਰਿਹਾ ਆ। ਜੇ ਮੀਂਹ ਮੂੰਹ ਪੈਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਸ ਦੇ ਨਾਲ ਫਾਇਰ ਫਾਈਟਰਸ ਨੂੰ ਥੋੜ੍ਹੀ ਰਾਹਤ ਜਿਹੜੀ ਆ ਅਤੇ ਥੋੜ੍ਹੀ ਮਦਦ ਜਿਹੜੀ ਉਹ ਮਿਲ ਸਕਦੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਫੋਰਨ ਅਫੇਅਰਸ ਕਮੇਟੀ ਦੇ ਜਿਹੜੇ ਚੇਅਰਮੈਨ ਇਲੀਅਟ ਐਂਗਲ ਜਿਹੜੇ ਹੈਗੇ ਨਿਊਯਾਰਕ ਤੋਂ ਡੈਮੋਕ੍ਰੇਟ, ਉਹਨਾਂ ਨੇ ਸੈਕਟਰੀ ਆਫ ਸਟੇਟ ਮਾਈਕ ਪੰਪੇਓ ਉਹਨਾਂ ਨੂੰ ਸੱਦਾ ਦਿੱਤਾ ਹੈ ਵੀ ਉਹ ਇਸ ਕਮੇਟੀ ਦੇ ਸਾਹਮਣੇ ਜਿਹੜੇ ਉਹ ਆ ਕੇ ਪੇਸ਼ ਹੋਣ ਅਤੇ ਟੈਸਟੀਫਾਈ ਕਰਨ। ਜਿਹੜਾ ਇਰਾਨੀਅਨ ਜਿਹੜਾ ਜਨਰਲ ਮੇਜਰ ਜਨਰਲ ਕਸਮ ਸੁਲੇਮਾਨੀ ਜਿਹੜਾ ਮਾਰਿਆ ਗਿਆ ਡਰੋਨ ਹਮਲੇ ਦੇ ਨਾਲ, ਵੀ ਉਸ ਦੇ ਬਾਰੇ ਜਿਹੜੀ ਵੀ ਜਾਣਕਾਰੀ ਆ ਉਹ ਸਾਰੇ ਇਸ ਕਮੇਟੀ ਦੇ ਨਾਲ ਜਿਹੜੀ ਉਹ ਸਾਂਝੀ ਕਰਨ। ਸੋ ਕਈ ਜਿਹੜੇ ਸਵਾਲ ਇਸ ਨੂੰ ਲੈ ਕੇ ਜਿਹੜੇ ਆ ਇਹ ਡੈਮੋਕ੍ਰੇਟਸ ਇਸ ਟਾਈਮ ਉਹ ਪੁੱਛ ਰਹੇ ਨੇ। ਡੈਮੋਕ੍ਰੇਟਸ ਨੇ ਇਹ ਵੀ ਜਿਹੜੀ ਗੱਲ ਆਖੀ ਸੀਗੀ ਵੀ ਇਹ ਡਰੋਨ ਹਮਲਾ ਕਰਨ ਤੋਂ ਪਹਿਲਾਂ ਸੈਨੇਟ ਦੇ ਜਿਹੜੇ ਲੀਡਰ ਡੈਮੋਕ੍ਰੇਟ ਪਾਰਟੀ ਦੇ ਆ, ਚੱਕ ਸ਼ੂਮਰ ਜਾਂ ਨੈਂਸੀ ਪਲੋਸੀ ਹਾਊਸ ਦੀ ਸਪੀਕਰ ਆ, ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਗੱਲਬਾਤ ਜਾਂ ਉਹਨਾਂ ਨੂੰ ਵੀ ਜਿਹੜਾ ਉਹ ਨਹੀਂ ਸੀ ਦੱਸਿਆ ਗਿਆ। ਸੋ ਇਸ ਮੌਕੇ ਦੇ ਉੱਤੇ ਜਿੱਦਾਂ ਇਰਾਨ ਦੇ ਨਾਲ ਉਹ ਜਿਹੜੀਆਂ ਟੈਨਸ਼ਨਸ ਉਹ ਸਿਖਰ ਦੇ ਉੱਤੇ ਸੀਗੀਆਂ, ਜਿਹੜੀਆਂ ਅੱਜ ਰਾਸ਼ਟਰਪਤੀ ਟਰੰਪ ਦੇ ਸੰਬੋਧਨ ਤੋਂ ਬਾਅਦ ਇੱਦਾਂ ਲੱਗ ਰਿਹਾ ਵੀ ਥੋੜ੍ਹਾ ਜਿਹਾ ਉਹਨਾਂ ਦੇ ਵਿੱਚ ਜਿਹੜੀ ਠੰਡ ਇੱਕ ਹਿਸਾਬ ਦੇ ਨਾਲ ਗਰਮੈਸ਼ ਨੂੰ ਜਿਹੜੀ ਥੋੜ੍ਹੀ ਜਿਹੀ ਠੰਡ ਜਿਹੜੀ ਉਹ ਪਈ ਆ। ਵੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਮਾਈਕ ਪੰਪੇਓ ਨੂੰ ਇਸ ਕਮੇਟੀ ਦੇ ਸਾਹਮਣੇ ਜਿਹੜਾ ਪੇਸ਼ ਹੋਣ ਦੇ ਲਈ ਆਖਿਆ ਵੀ ਸਵਾਲਾਂ ਦੇ ਜਵਾਬ ਜਿਹੜੇ ਉਹ ਆ ਕੇ ਦੇਣ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਮਾਈਕ ਪੰਪੇਓ ਇਹਨਾਂ ਦੇ ਜਿਹੜੇ ਸੱਦੇ ਨੂੰ ਸਵੀਕਾਰ ਕਰਕੇ ਉੱਥੇ ਜਾ ਕੇ ਸਵਾਲਾਂ ਦੇ ਜਵਾਬ ਜਿਹੜੇ ਦੇਣਗੇ ਜਾਂ ਹਾਲ ਦੀ ਘੜੀ ਇਸ ਫੋਰਨ ਅਫੇਅਰ ਕਮੇਟੀ ਦੇ ਸਾਹਮਣੇ ਉਹ ਨਹੀਂ ਪੇਸ਼ ਹੋਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਮੈਸੀਜ਼ ਸਟੋਰ ਹੈਗੇ ਆ ਉਹ 28 ਦੇ ਕਰੀਬ ਜਿਹੜੀਆਂ ਲੋਕੇਸ਼ਨਸ ਆ ਉਹ ਆਪਣੀਆਂ ਬੰਦ ਕਰਨ ਜਾ ਰਹੇ ਆ USA ਦੇ ਵਿੱਚ। ਉਹਨਾਂ 'ਚੋਂ ਇੱਕ ਲੋਕੇਸ਼ਨ ਬਲੂਮਸਡੇਲ ਦੇ ਵਿੱਚ ਵੀ ਹੈਗੀ ਆ। ਬਾਕੀ ਜੇ ਸਟੇਟਾਂ ਦੀ ਗੱਲ ਕਰਦੇ ਜਾਈਏ, ਫਲੋਰੀਡਾ, ਕੈਲੀਫੋਰਨੀਆ, ਜਾਰਜੀਆ, ਇਹਨਾਂ ਸਟੇਟਾਂ ਦੇ ਵਿੱਚ ਮੈਸੀਜ਼ ਸਟੋਰ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਆ, ਕਿਉਂਕਿ ਨਵੰਬਰ ਅਤੇ ਦਸੰਬਰ ਦੇ ਵਿੱਚ ਉਹਨਾਂ ਦੀ ਜਿਹੜੀ ਸੇਲਜ਼ ਆ ਉਹਦੇ ਵਿੱਚ 0.6% ਜਿਹੜਾ ਘਾਟਾ ਹੋਇਆ ਹੈਗਾ ਆ। ਈਵਨ ਦੋ ਕਹਿੰਦੇ ਇਹਦਾ ਸਟਾਕ ਥੋੜ੍ਹਾ ਜਿਹਾ ਉੱਪਰ ਗਿਆ ਸੀ 2% ਦੇ ਕਰੀਬ, ਪਰ ਓਵਰਆਲ ਜਿਹੜੇ ਮੈਸੀ ਸਟੋਰ ਆ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਹੋ ਰਿਹਾ ਹੈਗਾ ਆ। ਜੇ ਗੱਲ ਕਰਦੇ ਜਾਈਏ ਰੀਟੇਲਰ ਸਟੋਰਸ ਦੀ, ਅਤੇ USA ਦੇ ਵਿੱਚ ਜਿਹੜੇ ਰੀਟੇਲਰ ਸਟੋਰਸ ਹੈਗੇ ਆ ਉਹਨਾਂ ਦੀ ਬਹੁਤ ਬੁਰੀ ਪੋਜੀਸ਼ਨ ਚੱਲ ਰਹੀ ਆ। 9302 ਸਟੋਰ ਜਿਹੜੇ ਆ ਪਿਛਲੇ ਸਾਲ ਜਿਹੜੇ ਆ ਉਹ ਕਲੋਜ਼ ਹੋਏ ਆ, ਜਿਹੜੇ ਕਿ 59% ਜੰਪ ਹੈਗਾ 2018 ਨਾਲੋਂ। ਇਹਨਾਂ ਦੇ ਵਿੱਚ ਹੋਰ ਵੀ ਜਿਹੜੇ ਕਈ ਸਟੋਰ ਚੇਨਸ ਜਿੱਦਾਂ TJ Maxx, ਟਾਰਗੇਟ, ਇੱਦਾਂ ਦੇ ਜਿਹੜੇ ਸਟੋਰ ਵੀ ਹੈਗੇ ਆ। ਇਹ ਸਾਰਾ ਕੁਝ ਜਿਹੜਾ ਆ ਔਨਲਾਈਨ ਜਿਹੜੀ ਸ਼ਾਪਿੰਗ ਹੋ ਰਹੀ ਆ ਉਸ ਨਾਲ ਜਿਹੜੇ ਰੀਟੇਲ ਸਟੋਰ ਆ ਉਹ ਥੱਲੇ ਜਾ ਰਹੇ ਆ। ਜੇ ਆਪਾਂ ਮੇਸੀ ਦੀ ਜਿਸ ਤਰ੍ਹਾਂ ਗੱਲ ਕਰਦੇ ਸੀ, ਕੈਲੀਫੋਰਨੀਆ ਦੇ ਵਿੱਚ ਇੱਕ ਸਟੋਰ ਇਹਨਾਂ ਦਾ ਜਿਹੜਾ ਹੈਗਾ ਐਂਟੀਓਕ
ਕੈਲੀਫੋਰਨੀਆ ਦੇ ਵਿੱਚ ਸੋਮਰਸਵਿਲ ਟਾਊਨ ਸੈਂਟਰ ਦੇ ਵਿੱਚ ਉਹ ਕਲੋਜ਼ ਹੋਣ ਜਾ ਰਿਹਾ ਹੈ। ਜੀ, ਅਗਲੀ ਜਿਹੜੀ ਖਬਰ ਓਟਾਵਾ ਤੋਂ ਜਿਹੜੀ ਇਹ ਆ ਰਹੀ ਹੈ ਕੈਨੇਡਾ ਤੋਂ, ਉੱਥੇ ਵੀ ਜਿਹੜੀ ਇੱਕ ਗੋਲੀਬਾਰੀ ਜਿਹੜੀ ਉੱਥੇ ਹੋਈ ਹੈ, ਜਿਸ ਦੇ ਕਰਕੇ ਇੱਕ ਜਾਣੇ ਦੀ ਉੱਥੇ ਮੌਤ ਹੋਈ ਹੈ ਅਤੇ 3 ਜਿਹੜੇ ਹੋਰ ਆ ਉਹ ਜ਼ਖਮੀ ਹੋਏ ਆ, ਅਤੇ ਇਸ ਟਾਈਮ ਪੁਲਿਸ ਦੇ ਦੁਆਰਾ ਉੱਥੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਆ। ਅਤੇ ਪੁਲਿਸ ਨੇ ਦੱਸਿਆ ਵੀ ਇਸ ਨੂੰ ਜਿਹੜੇ ਐਕਟਿਵ ਸ਼ੂਟਿੰਗ ਸਿਚੁਏਸ਼ਨ ਇਸ ਟਾਈਮ ਜਿਹੜੀ ਆ ਉਹ ਨਹੀਂ ਮੰਨੀ ਜਾ ਰਹੀ, ਪਰ ਫਿਰ ਵੀ ਲੋਕਾਂ ਨੂੰ ਇਸ ਇਲਾਕੇ ਦੇ ਵਿੱਚ ਨਾ ਜਾਣ ਦੀ ਹਦਾਇਤ ਆ ਉਹ ਦਿੱਤੀ ਜਾ ਰਹੀ ਹੈ। ਤਕਰੀਬਨ ਸਵੇਰੇ 7:30 ਵਜੇ ਓਟਾਵਾ ਦੇ ਜਿਹੜੇ ਆ ਲੋਕਲ ਟਾਈਮ ਦੇ ਮੁਤਾਬਕ ਉੱਥੇ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਵਾਪਰੀ ਆ। 15 ਸਾਲਾਂ ਦਾ ਇੱਕ ਜਿਹੜਾ ਨੌਜਵਾਨ ਆ ਉਹ ਵੀ ਇੱਕ ਜਿਹੜਾ ਵਿਕਟਮ ਆ ਉਸ ਦੇ ਵਿੱਚ ਸੀਗਾ। 4 ਜਾਣਿਆਂ ਦੇ ਕਹਿੰਦੇ ਆ ਉਹ ਗੋਲੀ ਲੱਗੀ ਆ, ਇੱਕ ਜਾਣਾ ਮੌਕੇ 'ਤੇ ਉੱਥੇ ਮਾਰਿਆ ਗਿਆ ਅਤੇ 3 ਜਾਣੇ ਆ ਇਸ ਗੋਲੀਬਾਰੀ ਦੇ ਵਿੱਚ ਹੋਰ ਜ਼ਖਮੀ ਹੋਏ ਨੇ। ਜੀ, ਅਗਲੀ ਖਬਰ ਜਿਹੜੀ ਫ੍ਰਿਜਨੋ ਤੋਂ ਆ ਰਹੀ ਹੈ। ਫ੍ਰਿਜਨੋ ਦੇ ਵਿੱਚ ਇੱਕ ਜਿਹੜਾ ਪੁਲਿਸ ਆਫੀਸਰ ਆ ਉਸ ਨੂੰ ਸਸਪੈਕਟ ਨੇ ਕਾਫੀ ਬੁਰੀ ਤਰ੍ਹਾਂ ਜਿਹੜਾ ਕੁੱਟਿਆ, ਜਿਹਦੇ ਨਾਲ ਉਹਨੂੰ ਜਿਹੜਾ ਹੈਗਾ ਆ ਹਸਪੀਟਲ ਲਿਜਾਇਆ ਗਿਆ, ਅਤੇ ਇੱਕ ਜੱਜ ਨੇ ਫ੍ਰਿਜਨੋ ਦੇ ਵਿੱਚ ਇੱਕ ਡਰੰਕ ਡਰਾਈਵਰ ਜਿਹੜਾ ਸੀ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਹੈਗੀ ਆ, ਕਿਉਂਕਿ ਉਸ ਨੇ ਇੱਕ ਬੰਦੇ ਨੂੰ 6 ਬੱਚਿਆਂ ਦੇ ਬਾਪ ਨੂੰ ਜਿਹੜਾ ਆ ਉਹ ਮਾਰ ਦਿੱਤਾ ਸੀ ਜਦੋਂ ਉਹ ਡਰੰਕ ਕਰਕੇ ਡਰਾਈਵ ਕਰ ਰਿਹਾ ਸੀ। ਜੀ, ਅਤੇ ਪੋਰਟੋ ਰੀਕੋ ਦੇ ਵਿੱਚ ਇਸ ਟਾਈਮ ਕਹਿੰਦੇ ਵੀ ਤਕਰੀਬਨ 2/3 ਜਿਹੜੇ ਪੋਰਟੋ ਰੀਕਨਸ ਆ ਉਹ ਬਿਜਲੀ ਤੋਂ ਬਗੈਰ ਨੇ। ਜਦੋਂ ਜਿਹੜਾ ਕੱਲ੍ਹ ਉੱਥੇ ਇੱਕ ਵੱਡਾ ਭੂਚਾਲ ਜਿਹੜਾ ਆਇਆ ਸੀ, ਜਿਸ ਕਰਕੇ ਕਾਫੀ ਨੁਕਸਾਨ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਅਜੇ ਕੁਝ ਸਾਲ ਪਹਿਲਾਂ ਹੀ ਜਿਹੜਾ ਉੱਥੇ ਹਰੀਕੇਨ ਆ ਕੇ ਹਟਿਆ ਸੀ, ਜਿਸ ਕਰਕੇ ਪੋਰਟੋ ਰੀਕੋ ਆਲਮੋਸਟ ਪੂਰੀ ਤਰ੍ਹਾਂ ਜਿਹੜਾ ਉਹ ਫਲੈਟ ਆ ਉਹ ਹੋ ਗਿਆ ਸੀਗਾ। ਅਤੇ ਹੁਣ ਜਿਹੜਾ ਆ ਕੁਦਰਤੀ ਆਫਤ ਇੱਕ ਹੋਰ ਉੱਥੇ ਆਈ ਆ, ਅਤੇ ਕਹਿੰਦੇ ਵੀ ਬਹੁਤ ਜ਼ਿਆਦਾ ਨੁਕਸਾਨ ਹੈਗਾ ਆ, ਅਤੇ ਅਜੇ ਲੋਕ ਉੱਭਰ ਨਹੀਂ ਸੀ ਸਕੇ, ਅਤੇ ਇੱਕ ਹੋਰ ਵੱਡਾ ਜਿਹੜਾ ਕੁਦਰਤੀ ਕਹਿਰ ਦੇ ਕਰਕੇ ਉਹਨਾਂ ਦੀ ਜਿਹੜੀ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੋ ਸਕਦੀ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਇਹ ਅਮਰੀਕਾ ਦੀ ਹੀ ਇੱਕ ਜਿਹੜੀ ਆ ਉਹ ਪਾਰਟ ਹੈਗਾ ਆ। ਪੋਰਟੋ ਰੀਕਾ ਹੈ ਤਾਂ ਵੈਸੇ ਇੱਕ ਡਿਫਰੈਂਟ ਇੱਕ ਟਾਪੂ ਆ, ਪਰ ਇਹ ਅਮਰੀਕਾ ਦੇ ਅਧੀਨ ਹੀ ਆਉਂਦਾ ਹੈਗਾ ਆ। ਜੀ, ਸਾਡਾ ਸਮਾਂ ਵੀ ਸਮਾਪਤ ਹੈ, ਪਰ ਜਾਂਦੇ ਜਾਂਦੇ ਆਪਾਂ ਫ੍ਰਿਜਨੋ 'ਚ ਜਿਹੜੀ ਈਵੈਂਟ ਹੋ ਰਹੀ ਆ ਪੰਜਾਬੀ ਕਲਚਰਲ ਸੈਂਟਰ USA ਅਤੇ ਪੰਜਾਬੀ ਰੇਡੀਓ USA ਵੱਲੋਂ ਇਸ ਸ਼ਨੀਚਰਵਾਰ ਸ਼ਾਮ ਨੂੰ ਲੋਹੜੀ ਦੇ ਸੰਬੰਧ 'ਚ ਉਹ ਜ਼ਰੂਰ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ। ਜੀ ਬਿਲਕੁਲ, ਆਉਣ ਵਾਲੇ ਜਿਹੜੇ ਇਸ ਸ਼ਨੀਚਰਵਾਰ ਨੂੰ ਜਿਹੜੀ ਲੋਹੜੀ ਆ ਉੱਥੇ ਮਨਾਈ ਜਾਵੇਗੀ। ਸੋ ਆਪ ਸਭ ਨੂੰ ਹਾਰਦਿਕ ਜਿਹੜਾ ਸੱਦਾ ਹੈਗਾ ਵੀ ਜ਼ਰੂਰ ਹੁਮਾ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਉਹ ਤੁਸੀਂ ਸ਼ਿਰਕਤ ਕਰਨੀ ਹੈ ਪਰਿਵਾਰਾਂ ਸਮੇਤ। ਜਿਹੜਾ ਉਹ ਆਓ ਉੱਥੇ ਜਿਹਨੂੰ ਅੰਗਰੇਜ਼ੀ 'ਚ ਬੋਨਫਾਇਰ ਅਤੇ ਭੁੱਗਾ ਜਿਹੜਾ ਆ ਉਹ ਉੱਥੇ ਬਾਲਿਆ ਜਾਵੇਗਾ। ਬਾਕੀ ਜਿਸ ਤਰੀਕੇ ਦੇ ਨਾਲ ਤੌਰ ਦੇ ਉੱਤੇ ਕਹਿ ਸਕਦੇ ਹਾਂ ਵੀ ਵਿਰਸੇ ਦੇ ਤੌਰ ਦੇ ਉੱਤੇ ਲੋਹੜੀ ਮੰਗੀ ਜਾਂਦੀ ਸੀ ਬੱਚਿਆਂ ਦੇ ਦੁਆਰਾ, ਉੱਦਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਗਿਆ ਆ। ਆਪਾਂ ਜਿਹੜੇ ਖੁਦ ਮਿਲ ਬੈਠ ਕੇ ਸੁੰਦਰ ਮੁੰਦਰੀਏ ਅਤੇ ਹੋਰ ਜਿਹੜੇ ਲੋਹੜੀ ਦੇ ਜਿਹੜੇ ਹੈਗੇ ਨੇ ਗੀਤ ਨੇ ਉਹ ਮਿਲ ਜੁਲ ਕੇ ਜਿਹੜੇ ਉੱਥੇ ਗਾਵਾਂਗੇ, ਜਿਹੜੀਆਂ ਰਿਓੜੀਆਂ ਮੂੰਗਫਲੀਆਂ ਜਿਹੜੀਆਂ ਉਹ ਖਾਵਾਂਗੇ। ਸੋ ਆਪ ਸਭ ਨੂੰ ਹਾਰਦਿਕ ਸੱਦਾ ਹੈਗਾ ਵੀ ਜ਼ਰੂਰ 11 ਜਨਵਰੀ ਦਿਨ ਸ਼ਨੀਚਰਵਾਰ ਨੂੰ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿੱਚ ਜਿਹੜਾ ਉਹ ਤੁਸੀਂ ਪਹੁੰਚੋ ਅਤੇ ਆ ਕੇ ਇਸ ਲੋਹੜੀ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਹਿੱਸਾ ਲਓ। ਅਤੇ ਪ੍ਰੋਗਰਾਮ ਦੁਪਹਿਰ ਨੂੰ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ 2 ਵਜੇ। ਸੋ ਆਪ ਸਭ ਨੂੰ ਬੇਨਤੀ ਆ ਵੀ ਜ਼ਰੂਰ ਪਰਿਵਾਰਾਂ ਸਮੇਤ ਬੱਚਿਆਂ ਦੇ ਨਾਲ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਹਿੱਸਾ ਲਓ। ਕਿਸੇ ਵੀ ਤਰੀਕੇ ਦੀ ਹੋਰ ਜਾਣਕਾਰੀ ਲਈ ਤੁਸੀਂ ਜਿਹੜਾ ਆ ਪੰਜਾਬੀ ਰੇਡੀਓ USA ਦੇ ਉੱਤੇ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ ਜਾਂ 559 403 9290 ਦੇ ਉੱਤੇ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਾਈ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO